ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਸਾਲ 2023 ਦੀ 5 ਜਨਵਰੀ ਹੈ ਤੇ ਦਿਨ ਵੀਰਵਾਰ ਹੈ। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਮੋਬਾਈਲ ਐਪ, ਰੇਡੀਓ ਸੈਟ ਤੇ ਨੈਟ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖ ਰਹੇ ਹੋ, ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੁਕ ਟਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟਾਨੀਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰਗੇ ਆਮ ਆਦਮੀ ਪਾਰਟੀ ਤੋਂ। ਪਹਿਲਾਂ ਇਹ ਕਹਿੰਦੇ ਹੁੰਦੇ ਸੀਗੇ ਕਿ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ। ਲੋਕ ਕਹਿੰਦੇ ਬਈ ਚਲੋ ਤੁਹਾਨੂੰ ਮੌਕਾ ਦਿੱਤਾ ਤੇ ਮੌਕਾ ਵੀ ਬੜਾ ਭਰਪੂਰ ਦਿੱਤਾ, ਬਹੁਤ ਵੱਡਾ ਫਤਵਾ ਦਿੱਤਾ। ਇਹ ਹਾਲੇ ਵੀ ਕਹਿ ਰਹੇ ਨੇ, ਕਹਿੰਦੇ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਧੋਖਾ। ਦੇਖੋ, ਇਹ ਤਾਂ ਇਹਨਾਂ ਨੂੰ ਚਾਹੀਦਾ ਜਿਹੜਾ ਵੀ ਲੀਡਰ ਆ ਜੀ ਕਿ ਚਮਕੀਲੇ ਦੀ ਗੱਲ ਯਾਦ ਰੱਖੇ ਕਿ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਜੀ। ਤਾਂ ਜਿਹੜੇ ਵੋਟਰਾਂ ਨੂੰ ਤੁਸੀਂ ਸੱਜਣ ਕਹਿ ਲਿਆ ਤਾਂ ਫਿਰ ਉਹਨਾਂ ਦੇ ਨਾਲ ਤੁਸੀਂ ਸੱਜਣ ਬਣ ਕੇ ਸੱਜਣ ਠਾਕ ਵਾਲੀ ਨਾ ਕਰੋ ਜੀ। ਪਰ ਖੈਰ ਚਲੋ, ਧੋਖਾ ਜਿਵੇਂ ਉਹ ਮਸ਼ਹੂਰੀ ਹੁੰਦੀ ਨਾ, ਮੌਕਾ ਤਾਂ ਬਸ ਇੱਥੇ ਧੋਖਾ ਹੀ ਧੋਖਾ ਹੈ। ਖੈਰ, ਜਿਹੜੀ ਇਹ ਗੱਲ ਹੈ ਇਹ SYL ਦੇ ਮੁੱਦੇ ਤੇ ਮਾਲਵਿੰਦਰ ਸਿੰਘ ਕਾਂਗੂਰਾ ਨੇ ਅੱਜ ਇੱਕ PC ਦੇ ਦੌਰਾਨ ਆਖੀ ਆ। ਉਹਨਾਂ ਨੇ ਪਿਛਲੇ ਇਤਿਹਾਸ ਨੂੰ ਫੋਲਿਆ ਵਾ ਕਿ ਕਿਸ ਤਰ੍ਹਾਂ SYL ਦੇ ਮੁੱਦੇ ਤੇ ਪ੍ਰਕਾਸ਼ ਸਿੰਘ ਬਾਦਲ ਜਦੋਂ 1978 ਦੇ ਵਿੱਚ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਤਤਕਾਲੀ ਹਰਿਆਣਾ ਮੁੱਖ ਮੰਤਰੀ ਦੇਵੀ ਲਾਲ ਨੂੰ SYL ਨਹਿਰ ਦਾ ਸਰਵੇਖਣ ਕਰਨ ਦਿੱਤਾ ਤੇ ਬਾਦਲ ਨੇ ਹੀ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀਗਾ। ਜੀ ਜੀ। ਫਿਰ ਉਹ ਕਹਿੰਦੇ ਕਿ ਵਿਧਾਨ ਸਭਾ ਦਾ ਰਿਕਾਰਡ ਬੋਲਦਾ ਵਾ ਕਿ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨੇ ਸੈਸ਼ਨ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਸੀਗਾ ਕਿ ਜੋ ਉਹਨਾਂ ਦੇ ਪੂਰਵਜ ਨਹੀਂ ਕਰ ਸਕੇ ਉਹ ਆਪਣੇ ਪਿਆਰੇ ਮਿੱਤਰ ਪ੍ਰਕਾਸ਼ ਸਿੰਘ ਬਾਦਲ ਦੀ ਇਮਦਾਦ ਨਾਲ ਪੂਰਾ ਕਰਨਗੇ। ਤੇ ਇਸੇ ਤਰ੍ਹਾਂ ਉਹ ਕਹਿੰਦੇ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿਰਦੇਸ਼ਾਂ ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ SYL ਦਾ ਨੀਂਹ ਪੱਥਰ ਰੱਖਿਆ ਸੀ। ਇੱਥੇ ਗਲਤ ਹੈ, ਬਿਲਕੁਲ ਇਹ ਤੱਥ ਫੈਕਟ ਬਿਲਕੁਲ ਹੀ ਗਲਤ ਹੈ ਕਿਉਂਕਿ ਉਸ ਵੇਲੇ ਅਮਰਿੰਦਰ ਸਿੰਘ ਚੀਫ ਮਿਨਿਸਟਰ ਨਹੀਂ ਸਨ ਬਣੇ। ਤਾਂ ਖੈਰ, ਆਮ ਆਦਮੀ ਪਾਰਟੀ ਦੇ ਇਹ ਪਤਾ ਨਹੀਂ ਹੁਣ ਮਿਸਪ੍ਰਿੰਟਿੰਗ ਹੈ ਜਾਂ ਕਹਿ ਲਓ ਕਿ ਇਹਨਾਂ ਦਾ ਕੋਈ ਤੱਥ ਜਿਹੜਾ ਉਹ ਗਲਤੀ ਨਾਲ ਪੇਸ਼ ਹੋਇਆ। ਅਮਰਿੰਦਰ ਸਿੰਘ ਜ਼ਰੂਰ ਸਨ ਪਰ ਉਸ ਵੇਲੇ ਮੁੱਖ ਮੰਤਰੀ ਨਹੀਂ ਸਨ। ਤੇ ਜੇ ਆਪਾਂ ਦੇਖੀਏ ਤਾਂ ਅੱਗੇ ਇਹ ਕਹਿੰਦੇ ਆ ਕਿ ਇਸ ਤੋਂ ਸਪਸ਼ਟ ਹੈ ਕਿ ਇਹਨਾਂ ਦੋਵਾਂ ਹੀ ਧਿਰਾਂ ਨੇ ਪੰਜਾਬ ਦੇ ਹਿੱਤਾਂ ਦਾ ਘਾਣ ਕੀਤਾ। ਤਾਂ ਖੈਰ, ਨਾਲ ਉਹਨਾਂ ਨੇ ਫਿਰ ਸਾਰੇ ਅੰਕੜੇ ਇਕੱਠੇ ਕਰਕੇ ਦੱਸਿਆ ਕਿ ਪਾਣੀ ਦੀ ਇੱਕ ਵੀ ਬੂੰਦ ਫਾਲਤੂ ਨਹੀਂ ਹੈਗੀ। ਸਾਡੇ 150 ਬਲਾਕਾਂ ਚੋਂ 78% ਡਾਰਕ ਜ਼ੋਨ ਬਣ ਚੁੱਕੇ ਹਨ। ਪੰਜਾਬ ਆਪਣਾ ਪਾਣੀ ਕਿਸੇ ਹੋਰ ਰਾਜ ਨਾਲ ਸਾਂਝਾ ਨਹੀਂ ਕਰ ਸਕਦਾ, ਸਗੋਂ ਸਤਲੁਜ ਦਰਿਆ ਰਾਹੀਂ ਗੰਗਾ ਤੇ ਯਮੁਨਾ ਦਾ ਪਾਣੀ ਪੰਜਾਬ ਨੂੰ ਸਪਲਾਈ ਕੀਤਾ ਜਾਣਾ ਚਾਹੀਦਾ ਹੈ। ਤਾਂ ਖੈਰ, ਗੰਗਾ ਯਮੁਨਾ ਇਹ ਤਾਂ ਹੁਣ ਪਤਾ ਨਹੀਂ, ਜਿਹੜਾ ਸਤਲੁਜ ਦਾ ਗਾਣਾ ਸੀ ਨਾ, ਬੋਲ ਰਾਧਾ ਬੋਲ ਸੰਗਮ ਹੋਗਾ ਕਿ ਨਹੀਂ, ਇਹ ਪਤਾ ਨਹੀਂ ਸੰਗਮ ਹੋਗਾ ਕਿ ਨਹੀਂ, ਪਰ ਇਹ ਕਿੱਧਰ ਨੂੰ ਚੱਲ ਪਿਆ ਸਾਨੂੰ ਤੇ ਕੁਝ ਨਹੀਂ ਪਤਾ ਲੱਗਦਾ। ਕਿਉਂਕਿ ਪਹਿਲੀ ਗੱਲ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਹੁਣ ਦੋਵੇਂ ਅਲੱਗ ਸਟੇਟਾਂ ਨੇ ਆਪਾਂ ਆਪਣੀਆਂ, ਮੁੱਦਾ ਹੈ ਇਸ ਵੇਲੇ ਜੋ ਸਾਡੇ ਕੋਲ ਪਾਣੀ ਉਹਨੂੰ ਲਿਜਾਣ ਦਾ, ਜਿਹੜਾ ਕਿ ਬਹੁਤ ਹੱਦ ਤੱਕ ਲੁੱਟਿਆ ਜਾ ਚੁੱਕਾ ਹੈ। ਤੁਸੀਂ ਮੈਨੂੰ ਦੱਸੋ ਕਿ ਅਸੀਂ ਲੜਾਈ ਕਿਹੜੇ ਸਿਧਾਂਤ ਤੇ ਲੜ ਰਹੇ ਹਾਂ? ਰਾਈਪੇਰੀਅਨ। ਸਹੀ, ਬਿਲਕੁਲ ਸਹੀ ਹੈ। ਤੇ ਸਾਡਾ ਅਸੀਂ ਤੇ ਰਾਈਪੇਰੀਅਨ ਸਿਧਾਂਤ ਤੋਂ ਹੀ ਥੜਕ ਰਹੇ ਹਾਂ।
ਤੁਸੀਂ ਰਾਈਪੇਰੀਅਨ ਸਿਧਾਂਤ ਨੂੰ ਫੜ ਕੇ ਲੜਾਈ ਲੜੀ ਆ ਤੇ ਲੜਾਈ ਲੜਨੀ ਆ। ਤੇ ਹੁਣ ਜੇ ਆਪਾਂ ਕਹੀਏ ਕਿ ਸਾਨੂੰ ਜੀ ਗੋਦਾਵਰੀ ਨਦੀ ਦਾ ਦੇ ਦਿਓ, ਇਧਰ ਦਾ ਪਾਣੀ ਦੇ ਦਿਓ, ਤੇ ਉਹ ਅਗਲੇ ਕਹਿਣਗੇ ਕਿ ਰਾਈਪੇਰੀਅਨ ਸਿਧਾਂਤ ਹੈ ਜੀ। ਅਸੀਂ ਇਹ ਕਹਿਣਾ ਕਿ ਹਾਂ ਰਾਈਪੇਰੀਅਨ ਸਿਧਾਂਤ ਹੈ, ਫਿਰ ਸਾਡੇ ਤੇ ਕਿਉਂ ਨਹੀਂ ਲਾਗੂ ਹੋਇਆ? तो समझ नहीं आउंदी कि की चक्कर चल रहा है कि ये किस मतलब कि हाले भी पंजाब नू यूनाइट ही समझ रहे हरियाणे दे नाल, या हाले भी ये कह लो कि 31 अक्तूबर 1966 समझ रहे हैं, जबकि 1 नवंबर 1966 तो दोनों स्टेटां अलग ने। उस टाइम जो लागू हुई राइपेरियन सिद्धांत कट्टिया वड्डिया गया सबना नू पता है, ते जिहदी अज आपां दवाई दिंदे आ। ਤਾਂ ਗੰਗਾ ਜਮਨਾ ਦਾ ਕੋਈ ਬੇਸਨ ਨਹੀਂ ਹੈ, ਕੋਈ ਇੱਥੇ ਵਹਾਅ ਨਹੀਂ ਹੈ ਐਸ ਬਾਉਂਡਰੀ ਦੇ ਵਿੱਚ। ਜਦੋਂ ਹੁਣ ਅੱਜ ਦੀ ਗੱਲ ਕਰਦੇ ਆਪਾਂ, ਜਾਂ ਤਾਂ ਉਦੋਂ ਵੰਡਿਆ ਜਾਂਦਾ ਜੀ, ਜਾਂ ਤਾਂ ਉਦੋਂ ਵੰਡਿਆ ਜਾਂਦਾ ਨਾ। ਅੱਜ ਜੇ ਅਸੀਂ ਇਹ ਗੱਲ ਕਰਦੇ ਹਾਂ ਕਿ ਇਹਨੂੰ ਚੜ੍ਹਦੇ ਨੂੰ ਪਾਣੀ ਚੜਾ ਦਿਓ, ਤਾਂ ਕੋਈ ਵੀ ਪਾਣੀ ਦਾ ਮਾਹਰ ਤੁਹਾਨੂੰ ਇਹ ਗੱਲ ਕਹੇਗਾ ਕਿ ਰਾਈਪੇਰੀਅਨ ਸਿਧਾਂਤ ਤੁਸੀਂ ਛੱਡ ਰਹੇ ਹੋ। ਤਾਂ ਖੈਰ ਇਹ ਗੱਲਾਂ ਸਮਝ ਤੋਂ ਪਰੇ। ਔਰ ਦੂਜੀ ਗੱਲ ਆ, ਅਸੀਂ ਤੇ ਇਹਨਾਂ ਅੱਗੇ ਅਪੀਲਾਂ कर रहे हैं, दलील दे रहे हैं कि भाई तुसी सारे जाने इकट्ठे होवो, सर्वदली मीटिंग भी सद लो, इजलास भी सद लो। 19 जनवरी ਨੂੰ ਫੇਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ। ਉਸ ਤੋਂ ਪਹਿਲਾਂ 78 79 80 ਦਾ ਭੋਗ ਹੀ ਪਾ ਕੱਟੋ ਜੀ। ਜਿਹੜੀ ਗੱਲ ਨੁਕਤੇ ਦੀ ਕਰਨੀ ਵਾਲੀ ਆ ਉਹ ਕਰੋ, ਜਿਹੜਾ ਕੁਝ ਕਰ ਸਕਦੇ ਹੋ ਉੱਥੇ ਰੱਖੋ, ਸਾਰਾ ਕੁਝ ਦੇਸ਼ ਦੇ ਸਾਹਮਣੇ। ਤਾਂ ਇਹਨਾਂ ਚੀਜ਼ਾਂ 'ਚ ਪਾਓਗੇ ਤਾਂ ਦੇਖੋ ਉਹਦੇ 'ਚ ਕੀ ਹੈ ਕਿ ਜਦੋਂ ਇਹ ਪ੍ਰੋਸੈਸ ਸ਼ੁਰੂ ਹੀ ਹੋ ਗਿਆ ਜੀ, ਅਵਾਰਡ ਮਿਲਿਆ, ਤਾਂ ਗੱਲ ਤੇ ਇਹ ਹੈ ਕਿ SYL ਲਈ ਕੀ ਕੁਝ ਹੋਇਆ ਕਿ ਨਹੀਂ ਕੁਝ ਹੋਇਆ, ਉਹ ਤਾਂ ਇੱਕ ਪਾਸਾ ਹੈ। ਹਕੀਕਤ ਇਹ ਆ ਕਿ ਜਿਹੜਾ ਰਾਜਸਥਾਨ ਦਾ ਪਾਣੀ ਜਾਂਦਾ ਕਦੇ ਉਹਦੀ ਵੀ ਗੱਲ ਕਰ ਲਓ ਜੀ, ਕਿ ਉਹ ਕਿਹੜੇ ਵਾਹ 'ਚ ਜਾ ਰਿਹਾ, ਕਿਉਂਕਿ ਇਹ ਤਾਂ ਪਿੱਛੋਂ ਚੱਲੋਗੇ ਨਾ ਤੁਸੀਂ 1954 ਤੋਂ, ਇੰਡਸ ਵਾਟਰ ਟ੍ਰੀਟੀ ਤੋਂ ਪਹਿਲਾਂ ਜੀ। ਤਾਂ ਖੈਰ ਇਹਨਾਂ ਦਾ ਚਲੋ ਰਾਜਨੀਤਿਕ ਮਸਲਾ ਹੈ, ਪਰ ਮੇਰਾ ਮੰਨਣਾ ਇਹ ਆ कि भाई चंगी तरह स्टडी करके अध्ययन करके एका करके इस लड़ाई नू लड़िया जा सकता है, जित्या भी जा सकता है, जित्या भी जा सकता है, ऐसी गल नहीं है जी। तो खैर ये हाले सियासत दी उलझी ताणी है। बाकी वेखो 19 जनवरी तो पहला कुछ हुंदा है कि नहीं हुंदा, पर जे कुछ करना चाहन तो यही है कि इजलास सद के 78 79 80 ਦਾ ਇੱਕ ਵਾਰੀ ਭੋਗ ਪਾਓ। ਉਹਦੇ ਚ ਕੀ ਹੈ ਕਿ ਤੁਸੀਂ ਹੁਣ ਤਾਂ ਫੈਕਟ ਬੋਲਦੇ ਪਏ ਨੇ ਕਿ ਬਈ ਜਦੋਂ 78 79 80 ਜਿਹੜੀ ਤੁਸੀਂ ਪਹਿਲਾਂ ਤਾਂ ਸੰਵਿਧਾਨ ਦੀ ਤੋੜ ਮਰੋੜ ਕਰਕੇ ਤੁਸੀਂ ਇਹ ਸਾਰਾ ਕੁਝ ਪ੍ਰਿੰਸੀਪਲ ਤੋੜਿਆ, ਇਹ ਰਾਈਪੇਰੀਅਨ ਵਾਲਾ। ਅੱਛਾ, ਜੇ ਤੋੜ ਕੇ ਤੁਸੀਂ ਇਹ ਧਾਰਾ ਲਾਈਆਂ ਵੀ ਆ 78 79 80, ਤੇ ਇਹਨਾਂ ਨੂੰ ਦੱਸੋ ਕਿ ਬਈ ਫਿਰ ਇਹਦੇ ਵਿੱਚ ਤੇ ਕੋਈ ਉਹ ਰਾਵੀ ਤੱਕ ਜਾਣ ਦਾ ਕੋਈ ਮਤਲਬ ਹੀ ਨਹੀਂ ਸੀਗਾ। ਫਿਰ ਪਟੇਲ ਕਮੇਟੀ ਕਿੱਥੋਂ ਤੱਕ ਲੈ ਗਈ ਹੈ? ਬਿਲਕੁਲ, ਉਹ ਵਿੱਚੇ ਰਲਾ ਲਿਆ ਉਹਨਾਂ ਨੇ ਪਾਣੀ। ਹਾਂਜੀ, ਇਹ ਸਾਰੀਆਂ ਚੀਜ਼ਾਂ ਦੱਸਣ ਦੀ ਜ਼ਰੂਰਤ ਆ, ਇਹ ਨਵੇਂ ਫੈਕਟ ਲੱਭਣ ਦੀ ਜ਼ਰੂਰਤ ਆ। ਖੈਰ ਜ਼ਰੂਰਤ ਇਸ ਗੱਲ ਦੀ ਨਹੀਂ ਹੈ ਕਿ ਤੁਸੀਂ ਹੁਣ ਛਿੱਤਰੀ ਦਾਲ ਵੰਡੋ। ਜਿਨ੍ਹਾਂ ਨੇ ਕੁਝ ਗਲਤ ਕਰਨਾ ਸੀ ਕਰ ਦਿੱਤਾ, ਜਿਨ੍ਹਾਂ ਨੇ ਸਹੀ ਕਰਨਾ ਸੀ ਹੁਣ ਵਾਰੀ ਉਹਨਾਂ ਦੀ ਆ, ਉਹ ਸਹੀ ਕਰਨ। ਗਲਤ ਵਾਲਿਆਂ ਨੂੰ ਤੇ ਸਜ਼ਾ ਮਿਲ ਚੁੱਕੀ ਹੈ ਜਾਂ ਮਿਲ ਜਾਏਗੀ। ਜਿਨ੍ਹਾਂ ਨੇ ਗਲਤ ਕੀਤਾ ਉਹ ਇਤਿਹਾਸ ਦੇ ਵਿੱਚ ਨਾਮ ਦਰਜ ਹੈਗੇ ਨੇ, ਪਰ ਤੁਸੀਂ ਜੋ ਕਰ ਸਕਦੇ ਹੋ ਤੁਸੀਂ ਉਹਦੇ ਤੇ ਇਕਾਗਰਤਾ ਦੇ ਨਾਲ ਕੰਮ ਕਰੋ ਤੇ ਬਿਹਤਰ ਹੋਏਗਾ ਜੀ। ਜੀ ਬਿਲਕੁਲ, ਉਧਰ ਮੋਦੀ ਸਾਹਿਬ ਵੀ ਇਹੀ ਰੀਲ ਪਾਈ ਰੱਖਦੇ ਆ ਕਿ ਹੁਣ ਪਹਿਲਾਂ ਨਹਿਰੂ ਨੇ ਆਹ ਕਰਤਾ, ਫਿਰ ਫਲਾਣੇ ਨੇ ਆਹ ਕਰਤਾ। ਵੀ ਮੋਦੀ ਸਾਹਿਬ ਤੁਹਾਨੂੰ ਵੀ 8 ਸਾਲ ਹੋ ਗਏ ਸੱਤਾ ਸੰਭਾਲੀ ਨੂੰ, ਤੁਸੀਂ ਵੀ ਦੱਸੋ ਵੀ ਤੁਸੀਂ ਕੀ ਕਰਤਾ। ਸੇਮ ਪੈਟਰਨ ਇੱਥੇ ਦਿਖਦਾ ਕਈ ਵਾਰੀ ਪੰਜਾਬ ਦੇ ਵਿੱਚ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਟਰੱਕ ਆਪਰੇਟਰ ਵੀਰਾਂ ਦੀ। ਸਰਕਾਰ ਦੇ ਨਾਲ ਸੁਲਾਹ ਹੋ ਗਈ ਹੈ ਜਾਂ ਮੰਗਾਂ ਤੇ ਵਿਚਾਰ ਕਰ ਲਿਆ ਗਿਆ? ਟਰੱਕ ਆਪਰੇਟਰਾਂ ਨੇ ਆਪਣਾ ਧਰਨਾ ਚੁੱਕ ਲਿਆ ਜੀ। ਦੇਖੋ, ਇਹ ਜਿਹੜਾ ਧਰਨਾ ਲੱਗਾ ਸੀਗਾ ਇਹ ਸ਼ੰਭੂ ਬਾਰਡਰ ਹੈ ਜਿਹੜਾ ਉੱਥੇ ਹੀ ਲੱਗਾ ਸੀਗਾ। ਦੀਪ ਸਿੱਧੂ ਕਰਕੇ ਬਹੁਤ ਜ਼ਿਆਦਾ ਜਗ੍ਹਾ ਮਸ਼ਹੂਰ ਹੋਈ ਸੀ ਸ਼ੰਭੂ ਮੋਰਚਾ। ਹਾਂਜੀ, ਤਾਂ ਬਸ ਇਹਨਾਂ ਨੇ ਵੀ ਉਸ ਸ਼ੰਭੂ ਦੇ ਲਾਗੇ ਹੀ ਤੰਬੂ ਗੱਡ ਦਿੱਤਾ ਜੀ। ਗੱਡ ਦਿੱਤਾ ਤੰਬੂ, ਕਹਿੰਦੇ ਕਿ ਹੁਣ ਕੌਣ ਲੰਘੂ। ਤੇ ਉਸ ਤੋਂ ਬਾਅਦ ਖੱਜਲ ਖੁਆਰੀ। ਦੇਖੋ ਗੱਲ ਕੀ ਹੈ ਕਿ ਉੱਥੋਂ ਟ੍ਰੈਫਿਕ ਬਹੁਤ ਗੁਜ਼ਰਦਾ ਹੈ, ਇੱਕ ਤਰ੍ਹਾਂ ਨਾਲ ਉਹ ਪੰਜਾਬ ਦਾ ਪ੍ਰਵੇਸ਼ ਦੁਆਰ ਆ। ਤੇ ਬਾਅਦ ਚ ਜਦੋਂ ਬਹੁਤ ਜ਼ਿਆਦਾ ਫਿਰ ਦਬਾਅ ਬਣਿਆ ਸਰਕਾਰ ਤੇ, ਇਹਨਾਂ ਨੇ ਆਪਣੇ ਨੁਮਾਇੰਦੇ ਘੱਲੇ, ਗੱਲ ਬਣੀ ਨਹੀਂ। 1-2 ਦਿਨ ਚੱਲਦੀ ਰਹੀ ਗੱਲਬਾਤ, ਫਿਰ ਬਾਅਦ ਦੇ ਵਿੱਚ ਹੁਣ ਗੱਲ ਇਸ ਮੁਕਾਮ ਤੇ ਢੁਕੀ ਆ ਕਿ ਇਹਨਾਂ ਨੂੰ 1 ਮਹੀਨਾ ਦਿੱਤਾ ਗਿਆ ਕਿ 1 ਮਹੀਨਾ ਤੁਸੀਂ ਲੈ ਲਓ ਤੇ ਨਵੀਂ ਕੋਈ ਟਰਾਂਸਪੋਰਟ ਪਾਲਿਸੀ ਲਿਓ, ਮਤਲਬ ਕਿ ਇਹਨਾਂ ਸਾਰੀਆਂ ਗੱਲਾਂ ਦਾ ਹੱਲ ਕੱਢ ਲਓ। ਗੱਲਾਂ ਕਿਹੜੀਆਂ ਨੇ? ਗੱਲਾਂ ਚੋਂ ਗੱਲ ਸਭ ਤੋਂ ਵੱਡੀ ਇਹੋ ਆ
ਕਿ ਜਿਹੜੀਆਂ ਟਰੱਕ ਯੂਨੀਅਨਾਂ ਰੱਦ ਕੀਤੀਆਂ ਗਈਆਂ ਨੇ, ਜਿਨ੍ਹਾਂ ਨੂੰ ਡੀਨੋਟੀਫਾਈਡ ਕੀਤਾ ਗਿਆ ਸੀਗਾ ਅਮਰਿੰਦਰ ਸਿੰਘ ਸਰਕਾਰ ਵੱਲੋਂ, ਕਿ ਉਹਨਾਂ ਨੂੰ ਦੁਬਾਰਾ ਤੁਸੀਂ ਨੋਟੀਫਾਈਡ ਕਰ ਦਿਓ, ਬਸ ਗੱਲ ਖਤਮ ਆ। ਤਾਂ ਹੁਣ ਇਹਨਾਂ ਨੇ ਇਹਨਾਂ ਨੂੰ ਭਰੋਸਾ ਤੇ ਦਿੱਤਾ ਹੈ, ਭਰੋਸਾ ਦਿੱਤਾ ਵਾ ਕਿ ਅਸੀਂ ਤੁਹਾਡੀਆਂ ਮੰਗਾਂ ਤੇ ਗੌਰ ਫਰਮਾਵਾਂਗੇ। ਇਹ ਕਦੋਂ ਤੱਕ ਮਸਲਾ ਹੱਲ ਹੁੰਦਾ ਹੈ ਪਤਾ ਨਹੀਂ, ਪਰ ਮਹੀਨੇ ਦਾ ਸਮਾਂ ਜ਼ਰੂਰ ਟਰੱਕ ਆਪਰੇਟਰਸ ਨੇ ਦਿੱਤਾ ਉਰੇ। ਤੇ ਦੂਜੀ ਗੱਲ ਇਹ ਆ ਕਿ ਅੱਜ ਕਟਾਰੂ ਚੱਕ ਜੀ ਨੇ ਵੀ ਐਲਾਨ ਕਰ ਦਿੱਤਾ ਕਿ ਜਿਹੜੀ ਵੀ ਮੰਡੀਆਂ ਦੀ ਕੋਈ ਰਕਮ ਬਕਾਇਆ ਪਈ ਆ, ਜਿੰਨਾ ਵੀ ਉਹ ਬਕਾਇਆ ਸਾਰਾ ਜਾਰੀ ਕਰ ਦਿਓ। ਉਹਦਾ ਮਤਲਬ ਇਹ ਆ ਕਿ ਜਦੋਂ ਟੇਬਲ ਤੇ ਗੱਲ ਚੱਲੀ ਹੋਏਗੀ ਤਾਂ ਇੱਕ ਤਾਂ ਇਹ ਜਿਹੜੀਆਂ ਨੋਟੀਫਾਈਡ ਕਰਨ ਵਾਲੀਆਂ ਨੇ ਯੂਨੀਅਨਾਂ, ਉਹਨਾਂ ਦਾ ਮੁੱਦਾ ਤੇ ਉੱਠਿਆ, ਨਾਲ ਕੁਝ ਐਡੀਸ਼ਨਲ ਮੰਗਾਂ ਹੋਰ ਵੀ ਜਾਪਦੀਆਂ ਜਿਹੜੀਆਂ ਰੱਖੀਆਂ ਗਈਆਂ ਹੋਣਗੀਆਂ। ਹਾਲਾਂਕਿ ਕੋਈ ਮੰਗ ਪੱਤਰ ਮੇਰੇ ਤੱਕ ਨਹੀਂ ਪਹੁੰਚ ਸਕਿਆ ਜਾਂ ਮੈਂ ਨਹੀਂ ਪਹੁੰਚ ਸਕਿਆ ਮੰਗ ਪੱਤਰ ਤੱਕ, ਤਾਂ ਉਹ ਚੀਜ਼ ਦਾ ਕਿਤੇ ਨਾ ਕਿਤੇ ਖੇਦ ਆ। ਪਰ ਗੱਲ ਇਹ ਆ ਕਿ ਲੱਗਦਾ ਇਹੋ ਕਿ ਜਿਹੜਾ ਇਹ ਐਲਾਨ ਕੀਤਾ ਮੰਤਰੀ ਨੇ ਕਿ ਬਕਾਇਆ ਜਿਹੜਾ ਹੈ ਉਹ ਡਨ ਕੀਤਾ ਜਾਵੇ, ਇਹਨਾਂ ਨੂੰ ਦਿੱਤਾ ਜਾਵੇ, ਤਾਂ ਸਾਫ਼ ਹੈ ਕਿ ਕੁਝ ਹੋਰ ਮੰਗਾਂ ਹੋਣਗੀਆਂ ਜਿਨ੍ਹਾਂ ਤੇ ਸਹਿਮਤੀ ਬਣੀ ਆ। ਚੰਗੀ ਗੱਲ ਆ, ਵਧੀਆ ਗੱਲ ਆ। ਤੇ ਮੈਂ ਤੇ ਇਸ ਹੱਕ ਦੇ ਵਿੱਚ ਆ ਕਿ ਟਰੱਕ ਆਪਰੇਟਰਸ ਨੂੰ ਵੀ ਫਾਇਦੇ ਚ ਲਿਆਓ ਤੇ ਕਾਰੋਬਾਰੀ ਨੂੰ ਵੀ ਫਾਇਦੇ ਚ ਲਿਆਓ, ਕਿਉਂਕਿ ਦੋਵੇਂ ਹੀ ਇੱਕ ਦੂਜੇ ਦੇ ਵਿਰੋਧ ਚ ਖਲੋਤੇ ਆ। ਕਾਰੋਬਾਰੀ ਕਹਿੰਦੇ ਆ ਕਿ ਬਾਈ ਇਹ ਮੋਨੋਪੋਲੀ ਕਰ ਲੈਂਦੇ ਆ ਤੇ ਮੁੜ ਕੇ ਆਪਦੇ ਮਨ ਮਾਫਿਕ ਰੇਟ ਤੈਅ ਕਰਦੇ ਆ, ਕਿਉਂਕਿ ਇੱਥੋਂ ਦੇ ਵਪਾਰੀ ਦੀ ਕਾਸਟ ਵੱਧਦੀ ਆ, ਭਾੜਾ ਵੱਧਦਾ। ਪਰ ਟਰੱਕ ਆਪਰੇਟਰਸ ਆਪਣੇ ਪੱਧਰ ਤੇ ਰਹਿੰਦੇ। ਮੇਰੇ ਖਿਆਲ ਦੇ ਨਾਲ ਸਾਰਾ ਮਸਲਾ ਹੱਲ ਤਦੇ ਹੋਣਾ ਹੈ ਕਿ ਜਦੋਂ ਤੁਸੀਂ ਰਾਜਨੀਤੀ ਨੂੰ ਉੱਥੋਂ ਪਾਸੇ ਕਰੋ। ਆ ਜਿੰਨੇ ਤੁਹਾਡੇ ਬੰਦੇ ਉੱਥੇ ਭੁੱਖੇ ਜਾ ਕੇ ਬੈਠੇ ਸੀਗੇ ਸ਼ੁਰੂ ਦੇ ਵਿੱਚ, ਜਦੋਂ ਟਰੱਕ ਯੂਨੀਅਨਾਂ ਡੀਨੋਟੀਫਾਈਡ ਸੀ, ਤੁਹਾਡੇ ਬੰਦੇ ਬਸ਼ਰਮ ਲੋਕ, ਭੁੱਖੇ ਲੋਕ, ਇਹ ਮਲੰਗ ਗੁੰਡੇ ਕਿਸਮ ਦੇ ਜਾ ਕੇ ਬੈਠੇ ਸਨ। ਇਹ ਕਿਹੜੇ ਮੂੰਹ ਨਾਲ ਬਹਿ ਗਏ ਉੱਥੇ? ਜੀ, ਕਿਉਂਕਿ ਤੁਹਾਡੀਆਂ ਯੂਨੀਅਨਾਂ ਤੇ ਹਾਲੇ ਤੱਕ ਨੋਟੀਫਾਈਡ ਹੀ ਨਹੀਂ ਹੋਈਆਂ। ਤੇ ਕੁਝ ਤੁਹਾਡੇ ਬੰਦੇ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਕੁਝ ਯੂਨੀਅਨਾਂ ਬਹੁਤ ਵਧੀਆ ਕੰਮ ਕਰਦੀਆਂ, ਕੁਝ ਯੂਨੀਅਨਾਂ ਕਰ ਸਕਦੀਆਂ। ਇਹਨਾਂ ਨੇ ਟਰੱਕ ਆਪਰੇਟਰਸ ਨੂੰ ਪਾਸੇ ਕਰਕੇ ਜਿਹੜੇ ਕਬਜ਼ੇ ਕੀਤੇ ਨੇ ਸਿਆਸਤਦਾਨਾਂ ਨੇ, ਜੇ ਇਹ ਸਿਆਸਤ ਤੋਂ ਮੁਕਤ ਕਰਦੇ ਨੇ ਇਹਨਾਂ ਚੀਜ਼ਾਂ ਨੂੰ, ਤੇ ਅੱਧੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਅੱਧੀਆਂ ਸਮੱਸਿਆਵਾਂ ਜੁੜੀਆਂ ਨੇ ਕਰਪਸ਼ਨ ਦੇ ਨਾਲ, ਉਹ ਕਰਪਸ਼ਨ ਘੱਟ ਕਰ ਦਿਓ, ਟਰੱਕ ਆਪਰੇਟਰਸ ਦੇ ਇੱਧਰ ਇੰਡੀਆ 'ਚ ਖਰਚੇ ਘੱਟ ਜਾਣਗੇ। ਜਦੋਂ ਉਹਨਾਂ ਦੇ ਖਰਚੇ ਘੱਟ ਜਾਣਗੇ, ਵਪਾਰੀਆਂ ਨੂੰ ਵੀ ਉਹ ਖਰਚੇ ਨਹੀਂ ਪੈਣਗੇ। ਤਾਂ ਗੱਲ ਜਿਹੜੀ ਹੈ ਘੁੰਡੀ ਜਿਹੜੀ ਵਿੱਚੋਂ ਫੜਨ ਦੀ ਜ਼ਰੂਰਤ ਹੈ ਕਿ ਕਿੱਥੇ ਇਹ ਚੀਜ਼ਾਂ ਦਰੁਸਤ ਕੀਤੀਆਂ ਜਾ ਸਕਦੀਆਂ। ਐਂਟਰੀ ਦੇ ਨਾਮ ਤੇ, ਫਲਾਣੇ ਦੇ ਨਾਮ ਤੇ, ਢਮਕਾਣੇ ਦੇ ਨਾਮ ਤੇ ਜੋ ਟਰੱਕ ਆਪਰੇਟਰਾਂ ਦੀ ਲੁੱਟ ਹੁੰਦੀ ਆ, ਉਹ ਲੁੱਟ ਇੰਡੀਆ 'ਚ ਮੈਂ ਕਹਿੰਦਾ ਕਿ ਸਾਲ ਦੀ ਕਈ ਹਜ਼ਾਰ ਕਰੋੜ ਦੀ ਹੈ। ਉਹ ਸਾਰੀ ਬੰਦ ਕਰਵਾ ਲਓ, ਉਹਦਾ ਫਾਇਦਾ ਵਪਾਰੀ ਨੂੰ ਪਹੁੰਚੇਗਾ। ਇਸ ਕਰਕੇ ਇੱਕ ਵਾਰੀ ਧਰਨਾ ਤੇ ਚੁੱਕਿਆ ਗਿਆ। ਇਹ ਧਰਨੇ ਦੀ ਕੋਈ ਗਾਰੰਟੀ ਨਹੀਂ, ਜਿਵੇਂ ਇਹ ਗਾਰੰਟੀਆਂ ਦਿੰਦੇ ਸੀ ਉਵੇਂ ਆਪਾਂ ਵੀ ਇੱਕ ਗਾਰੰਟੀ ਤਾਂ ਦੇ ਸਕਦੇ ਕਿ ਮਹੀਨਾ ਤੱਕ ਕੰਮ ਚੱਲੂਗਾ, ਪਰ ਉਸ ਤੋਂ ਬਾਅਦ ਤਾਂ ਕੋਈ ਗਾਰੰਟੀ ਨਹੀਂ। ਫੇਰ ਧਰਨੇ ਤੇ ਆ ਜਾਣ, ਕਿਉਂਕਿ ਕਿਸਾਨ ਵੀ ਤੇ ਇਦਾਂ ਹੀ ਕਰਦੇ ਆ, ਟੇਬਲ ਤੇ ਜਾਂਦੇ ਆ। ਇਹ ਦੋਵੇਂ ਧਿਰਾਂ ਕਹਿੰਦੀਆਂ ਕਿ ਨਿਬੜ ਗਿਆ, ਉਹ ਫੇਰ ਤੀਜੇ ਚੌਥੇ ਦਿਨ ਆ ਜਾਂਦੇ ਆ ਮੈਦਾਨ 'ਚ ਕਿ ਨਹੀਂ ਬਈ ਇਹ ਤੇ ਮੁੱਕਰ ਗਏ ਨੇ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ 3910 ਟੀਚਰਾਂ ਨੂੰ ਨਿਯੁਕਤੀ ਪੱਤਰ ਮਿਲ ਗਿਆ ਜੀ। ਇਹ ਚੰਗੀ ਗੱਲ ਹੈ ਜੀ। ਇਹਨਾਂ ਨੇ ਕਿਹਾ ਸੀਗਾ ਕਿ ਸ਼ੁਰੂਆਤ ਸਾਡੀ ਜਿਹੜੀ ਹੋਏਗੀ ਨਵੇਂ ਸਾਲ ਦੀ, ਹੈਪੀ ਨਿਊ ਈਅਰ ਦੀ, ਉਹ ਰੋਜ਼ਗਾਰ ਤੋਂ ਹੋਏਗੀ। ਅੱਛੀ ਗੱਲ ਇਹਨਾਂ ਨੇ ਕੀਤੀ ਆ। ਹਜ਼ਾਰਾਂ ਅਧਿਆਪਕ ਜਿਹੜੇ ਆ ਉਹ ਇਹਨਾਂ ਨੇ ਇੱਕੋ ਸੱਟੇ ਜਿੱਦਾਂ ਕਹਿ ਲਓ ਕਿ ਬਈ ਭਰਤੀ ਕੀਤੇ ਆ, ਕੁਝ ਪਹਿਲਾਂ ਵੀ ਕੀਤੇ ਆ। ਵਧੀਆ ਗੱਲ ਹੈ, ਜਿਹੜੀ ਕਾਰਗੁਜ਼ਾਰੀ ਵਧੀਆ ਤਾਂ ਬਿਹਤਰ ਹੈ, ਖਿੱਚੀ ਆਉਣ ਕੰਮ ਚੰਗਾ। ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਹੁਣ ਕੋਈ ਟਾਟਾਂ ਤੇ ਨਹੀਂ ਬੈਠੇਗਾ। ਅੱਜ ਦੇ ਬੱਚਿਆਂ ਨੂੰ ਤੇ ਸ਼ਾਇਦ ਉਹ ਟਾਟ ਸ਼ਬਦ ਜਿਹੜਾ ਨਾ ਯਾਦ ਹੋਵੇ, ਜਿਹੜੇ ਨਿੱਜੀ ਸਕੂਲਾਂ 'ਚ ਪੜ੍ਹਦੇ ਨੇ, ਪਰ ਜਿਨ੍ਹਾਂ ਨੇ ਟਾਟਾਂ ਤੇ ਬੈਠ ਕੇ ਸਲੇਟਾਂ ਲਿਖੀਆਂ ਨੇ, ਫਟੀਆਂ ਲਿਖੀਆਂ ਨੇ, ਪਹਾੜੇ ਪੜ੍ਹੇ ਨੇ, ਉਹਨਾਂ ਨੂੰ ਤੇ ਯਾਦ ਹੈ ਕਿ ਟਾਟ ਵੀ ਸਾਡੇ ਸਰਕਾਰੀ ਸਕੂਲਾਂ 'ਚ ਹੁੰਦੇ ਤੇ ਹਾਲੇ ਵੀ ਹੈਗੇ ਨੇ। ਇਹ ਕਹਿੰਦੇ ਕਿ ਆਪਾਂ ਟਾਟ ਮੁਕਤ ਕਰ ਦੇਵਾਂਗੇ ਸਕੂਲ, ਕੋਈ ਚੱਕਰ ਹੀ ਨਹੀਂ ਹੈਗਾ। ਕਹਿੰਦੇ ਕਿ ਬੱਸਾਂ ਵੀ ਲਾ ਦੇਣੀਆਂ ਨੇ। ਇਹ ਹੁਣ ਗੋਰਿਆਂ ਦੀ ਇੱਧਰ ਨੌਕਰੀ ਵਾਲੀ ਗੱਲ ਨਾ ਹੋ ਜਾਵੇ। ਇਹ ਕਹਿੰਦੇ ਕਿ ਜਿੱਦਾਂ ਨਿੱਜੀ ਬੱਸਾਂ ਨੂੰ ਵੈਨਾਂ ਲੱਗੀਆਂ ਨੇ, ਇਸ ਤਰ੍ਹਾਂ ਹੀ ਆਪਾਂ ਲਾ ਦੇਣੀਆਂ ਨੇ। ਅੱਜ ਜਿਸ ਤਰ੍ਹਾਂ ਮਾਲ ਗੱਡੀਆਂ ਵੀ ਤੁਹਾਨੂੰ ਪਤਾ ਹੀ ਹੈ ਨਾ, ਅਸੀਂ ਆਪਦੀਆਂ ਲੈ ਲਈਆਂ ਸੀ ਪਿੱਛੇ ਜੇ, ਬਾਅਦ 'ਚ ਫੇਰ ਤੰਗੀ ਫੰਗੀ ਆਈ, ਅਸੀਂ ਵੇਚ ਦਿੱਤੀਆਂ ਨੇ। ਖੈਰ, ਇਹ ਗੱਲਾਂ ਹੁਣ ਕਦੋਂ ਅਮਲ 'ਚ ਆਉਂਦੀਆਂ ਪਤਾ ਨਹੀਂ ਹੈ, ਪਰ ਵਧੀਆ ਗੱਲ ਹੈ, ਅੱਛੀ ਗੱਲ ਹੈ। ਨਿਯੁਕਤੀਆਂ ਦਿੱਤੀਆਂ ਨੇ ਇਹਨਾਂ ਨੇ, ਚੰਗੀ ਗੱਲ ਆ। ਪਰ ਰੌਲਾ ਇਹ ਆ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੰਜਾਬ ਦੇ ਜੇ ਤੁਸੀਂ ਦੇਖੋਗੇ ਤਾਂ ਪ੍ਰਿੰਸੀਪਲ ਦੇ 549 ਅਹੁਦੇ ਖਾਲੀ ਨੇ। ਜੀ ਜੀ। 199 ਟੀਚਰ ਪ੍ਰਮੋਟ ਕਰਕੇ ਪ੍ਰਿੰਸੀਪਲ ਬਣਾਏ ਗਏ, ਪਰ ਉਹ ਪੋਸਟਿੰਗ ਆਰਡਰ ਦਾ ਇੰਤਜ਼ਾਰ ਕਰ ਰਹੇ ਨੇ। ਉਧਰ ਵੀ ਵੇਖਣ ਦੀ ਜ਼ਰੂਰਤ ਆ, ਉਧਰ ਵੀ ਵੇਖਣ ਦੀ ਜ਼ਰੂਰਤ ਹੈ। ਔਰ ਤੁਹਾਨੂੰ ਹਾਇਰ ਐਜੂਕੇਸ਼ਨ ਵੱਲ ਵੀ ਧਿਆਨ ਦੇਣਾ ਪਏਗਾ ਮਾਨ ਸਾਹਿਬ।
ਇਹ ਨਹੀਂ ਹੈ ਕਿ ਧੱਕ ਧਕਾ ਕੇ 10ਵੀਂ ਕਰਾ ਦਿਓ, 10ਵੀਂ ਦੇ ਵਿੱਚੋਂ 50% ਇੱਥੇ ਡਾਂਗਾ ਖਾਣ ਜੋਗੇ ਰੱਖ ਲਓ, 50% ਆਈਲੈਸ ਕਰਨ, ਉਹਦੇ ਵਿੱਚੋਂ 20-25% ਕਿਨਾਰੇ ਲੱਗ ਜਾਣ, 25-30% ਘੁੰਮ ਘੁਮਾ ਕੇ ਫੇਰ ਆ ਜਾਣ। ਜੀ ਜੀ। ਹਾਇਰ ਐਜੂਕੇਸ਼ਨ ਤੱਕ ਵੀ ਲੈ ਕੇ ਜਾਓ ਨਾ। ਆ ਤੁਹਾਡਾ ਇੱਥੇ ਪਟਿਆਲੇ ਦਾ ਜਿਹੜਾ ਸਰਕਾਰੀ ਆਯੁਰਵੈਦਿਕ ਕਾਲਜ ਆ, ਉਹਦੇ ਦਾਖਲੇ ਬੈਨ ਕਰ ਦਿੱਤੇ ਆ ਕੇਂਦਰ ਨੇ, ਕਿਉਂਕਿ ਤੁਹਾਡੇ ਕੋਲ ਬਾਈ ਉੱਥੇ ਰੈਗੂਲਰ ਪੋਸਟਾਂ ਤੇ ਅਧਿਆਪਕ ਹੀ ਹੈ ਨਹੀਂਗੇ, ਕੀ ਕਰੋਗੇ ਜੀ। ਸੋ ਸਿੱਖਿਆ ਦੇ ਖੇਤਰ ਨੂੰ ਸਮੁੱਚਤਾ ਚ ਲਿਜਾਣਾ ਪਵੇਗਾ ਤੁਹਾਨੂੰ, ਸਮੁੱਚਤਾ ਚ ਲੈ ਕੇ ਚਲੋ। ਗੱਲ ਕੋਈ ਔਖੀ ਨਹੀਂ ਹੈਗੀ, ਕਾਂਟਾ ਖਿੱਚੋਗੇ ਤੇ ਖਿੱਚਿਆ ਜਾਏਗਾ, ਹਿੰਮਤ ਮਾਰੋ, ਕੋਈ ਚੱਕਰ ਨਹੀਂ ਹੈ। ਸਾਲ 6 ਮਹੀਨੇ ਲਾਓ ਜ਼ੋਰ, ਚੰਗੇ ਅਫਸਰ ਬਿਠਾਓ, ਡਮੀ ਡੂਮੀ ਦਾਖਲੇ ਜਿਹੜੇ ਕੀਤੇ ਆ, ਜੋ ਇਹ ਅੰਕੜੇਬਾਜ਼ੀ ਚੱਲਦੀ ਹੈ, ਇਹਨਾਂ ਤੋਂ ਫੁਰਸਤ ਮਿਲੇ ਤਾਂ ਬਸ ਮਾਰ ਕੇ ਝਾਤੀ ਠੀਕ ਠਾਕ ਕਰ ਦੋ, ਬਿਹਤਰ ਨਤੀਜੇ ਆਉਣਗੇ ਇਨ ਫਿਊਚਰ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਗੱਲ ਕਰੀਏ ਆਪਾਂ ਨਿਹੰਗ ਸਿੰਘਾਂ ਦੀ। ਆਪਸ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਹੈ ਤੇ ਇੱਕ ਜਣਾ ਗੰਭੀਰ ਜ਼ਖਮੀ ਹੈ ਜੀ। ਬਸ ਉਹ ਕਹਿੰਦੇ ਨੇ ਜਾਤ ਗੋਤ ਸਿੰਘਨ ਕਾ ਦੰਗਾ ਜੀ। ਤਾਂ ਗੱਲ ਇਹ ਆ ਕਿ ਜੀ ਦੇਖੋ, ਇਹ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਝੜਪ ਹੋਈ ਆ, ਕੋਈ ਵੀ ਦਰਬਾਰ ਸਾਹਿਬ ਦੇ ਬਾਹਰ ਆ, ਅੱਛਾ, ਉਹਦੇ ਵਿੱਚ ਇੱਕ ਨਿਹੰਗ ਸਿੰਘ ਦਾ ਗੁੱਟ ਵੱਢਿਆ ਗਿਆ। ਉਹ ਹੁਣ ਦੁਬਾਰਾ ਪੱਟੀ ਤੇ ਮੈਂ ਦੇਖੀ ਆ, ਪਤਾ ਨਹੀਂ ਜੁੜ ਗਿਆ ਸੂ ਕਿ ਨਹੀਂ, ਹਾਲੇ ਹੋ ਸਕਦਾ ਕੋਈ ਆਪਰੇਟ ਵਗੈਰਾ ਵੀ ਕਰਨਾ ਪਵੇ। ਤਾਂ ਇਹ ਜਿਹੜੀ ਝੜਪ ਹੋਈ ਆ, ਇਹ ਇੱਕ ਤਾਂ ਉਹ ਜੋ ਵਿੱਕੀ ਥਾਮਸ ਸੀ, ਜੋ ਬਾਅਦ ਚ ਸਿੰਘ ਸੱਜ ਗਿਆ, ਵਿੱਕੀ ਥਾਮਸ ਸਿੰਘ ਬਣ ਗਿਆ, ਇੱਕ ਤੇ ਉਹਦਾ ਧੜਾ, ਇੱਕ ਰਮਨਦੀਪ ਸਿੰਘ ਮੰਗੂ ਮੱਠ ਉਹਨਾਂ ਦਾ ਨਾਮ ਆ ਜੀ ਜੀ। ਇਹ ਦੋਵੇਂ ਉੱਥੇ, ਹਾਲਾਂਕਿ ਪਹਿਲਾਂ ਇਹ ਸਾਥੀ ਸਨ, ਦੋਵੇਂ ਜਿਗਰੀ ਯਾਰ ਸਨ। ਹੁਣ ਇਹਨਾਂ ਦਾ ਕੀ ਉੱਥੇ ਫਸਾਦ ਹੋਇਆ, ਕੀ ਇਹਨਾਂ ਦਾ ਇਹ ਵਿਗਾੜ ਪਿਆ, ਸਾਨੂੰ ਤੇ ਪਤਾ ਨਹੀਂ ਹੈ। ਵੀਡੀਓ ਆ ਰਹੀਆਂ ਨੇ ਤੇ ਉਹਦੇ ਚ ਨਿਹੰਗ ਸਿੰਘਾਂ ਦੇ ਬਾਣੇ ਤੋਂ ਜਿਹੜੇ ਬਗੈਰ ਨੇ, ਉਹ ਵੀ ਐਡੇ ਐਡੇ ਗੰਡਾਸੇ ਚੁੱਕੀ ਫਿਰਦੇ। ਇੱਕ ਜਣਾ ਆਡਾ ਗੰਡਾਸਾ ਚੁੱਕੀ ਫਿਰਦਾ। ਦੇਖੋ ਦਰਬਾਰ ਸਾਹਿਬ ਭਾਈ ਇੱਕ ਮਾਹੌਲ ਚਾਹੀਦਾ ਹੈ। ਜਦੋਂ ਤੇ ਕੋਈ ਇਹੋ ਜਿਹੀ ਵੀਡੀਓ ਆ ਜਾਂਦੀ ਹੈ ਤੇ ਸਾਰੀਆਂ ਜਥੇਬੰਦੀਆਂ ਵੀ ਪੈ ਜਾਂਦੀਆਂ, ਆਪਾਂ ਵੀ ਪੈ ਜਾਂਦੇ ਆ ਕਿ ਭਾਈ ਇਹ ਗੁਰੂ ਘਰ ਆ, ਬਿਲਕੁਲ ਇੱਥੇ ਸ਼ਾਂਤੀ, ਇੱਥੇ ਮਾਹੌਲ ਖੁਸ਼ਗਵਾਰ, ਸਫਾਈ, ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਮਰਿਆਦਾ, ਉਹ ਸਾਰੀਆਂ ਚੀਜ਼ਾਂ ਦਾ ਪਾਲਣ ਹੋਣਾ ਚਾਹੀਦਾ। ਪਰ ਆਪ ਕੀ ਕਰ ਰਹੇ ਆ ਉੱਥੇ? ਲੋਕ ਜਿਹੜੇ ਬਾਹਰੋਂ ਆਉਂਦੇ, ਕੀ ਉਹਨਾਂ ਨੂੰ ਦਿਖਾਇਆ ਜਾ ਰਿਹਾ ਜੀ। ਤੇ ਹੁਣ ਇਹ ਕਹਿ ਰਹੇ ਨੇ, ਜਾਨੀ ਵਿੱਕੀ ਥਾਮਸ ਸਿੰਘ ਦਾ ਧੜਾ ਜਿਹੜਾ ਕਹਿ ਰਿਹਾ ਹੈ, ਮੈਂ 2-3 ਵੀਡੀਓ ਵੇਖੀਆਂ ਨੇ ਇਹਨਾਂ ਦੀਆਂ, ਜੋ ਬਿਆਨਬਾਜ਼ੀਆਂ ਉਹਦੇ ਬਿਹਾਫ ਤੇ ਕਹਿ ਰਿਹਾ ਵਾਂ, ਉਹਨਾਂ ਨੂੰ ਕੋਟ ਕਰਕੇ, ਕਿ ਇਹ ਰਮਨਦੀਪ ਸਿੰਘ ਉਹ ਕਹਿੰਦੇ ਕਿ ਅਮਰਧਾਰੀ ਹੈ ਹੀ ਨਹੀਂ ਹੈ, ਮੇਰੇ ਕੋਲ ਵੀਡੀਓ ਨੇ, ਇਹ ਚਿੱਟਾ ਪੀਂਦਾ, ਸ਼ਰਾਬ ਪੀਂਦਾ ਵਗੈਰਾ ਵਗੈਰਾ। ਕੁਝ ਕਮੈਂਟ ਇਹ ਵੀ ਆ ਰਹੇ ਨੇ ਕਿ ਤੁਸੀਂ ਵਾਰ ਪਹਿਲਾਂ ਕੀਤਾ ਸੀਗਾ ਉਹਨਾਂ ਤੇ, ਠੀਕ ਹੈ ਵੀ ਤੁਹਾਡਾ। ਹਾਲਾਂਕਿ ਦੂਸਰਾ ਪੱਖ ਕੋਈ ਖੁੱਲ ਕੇ ਆਫੀਸ਼ੀਅਲੀ ਆਇਆ ਤੇ ਨਹੀਂ ਹਾਲੇ, ਜੇ ਆ ਗਿਆ ਤੇ ਜ਼ਰੂਰ ਆਪਾਂ ਅਪਡੇਟ ਕਰ ਦੇਵਾਂਗੇ ਉਸ ਮਾਮਲੇ 'ਚ ਕਿ ਕੀ ਝਗੜਾ ਸੀ, ਝਗੜੇ ਦੀ ਵਜ੍ਹਾ ਕੀ ਰਹੀ ਆ। ਪਰ ਜੋ ਦੂਸਰਾ ਰਮਨਦੀਪ ਸਿੰਘ ਮੰਗੂ ਮੱਠ ਵਾਲੇ, ਤਾਂ ਉਹਨਾਂ ਦੀਆਂ ਵੀ ਕਈ ਵੀਡੀਓ ਮਿਲ ਜਾਣਗੀਆਂ ਤੁਹਾਨੂੰ ਪਿਛਲੇ ਕੁਝ ਦਿਨਾਂ ਤੋਂ। ਕਦੇ ਤਾਂ ਉਹ ਕਿਸੇ ਦੇ ਘਰ ਚਲੇ ਜਾਂਦੇ ਕਿ ਤੂੰ ਪੈਸੇ ਦੇਣੇ, ਪੈਸੇ ਦੇ ਫਲਾਣੇ ਦੇ, ਕਦੇ ਕਿਸੇ ਦੀ ਗੱਡੀ ਲੈਣ ਚਲੇ ਜਾਂਦੇ ਆ ਕਿ ਗੱਡੀ ਦੇ, ਮਤਲਬ ਕਿ ਆਡੀ ਪੁਲਿਸਿੰਗ ਵਾਲਾ ਸਿਸਟਮ ਖੜਾ ਕਰ ਦਿੱਤਾ ਗਿਆ। ਲੈਣ ਦੇਣਾ ਦੇ ਵਿੱਚ ਥੋੜੀ ਨਾ ਨਿਹੰਗ ਸਿੰਘ ਇਨਵੋਲਵ ਹੁੰਦੇ ਨੇ ਜੀ ਜੀ। ਲੋਕਾਂ ਦੇ ਲੈਣ ਦੇਣ ਨੇ, ਉਹ ਕੋਈ ਕਹਿੰਦਾ ਜੀ ਮੈਂ ਇਹਦੇ ਤੋਂ ਪੈਸੇ ਲੈਣੇ ਆ, ਕੋਈ ਕਹਿੰਦਾ ਮੈਂ ਪੈਸੇ ਦਿੱਤੇ ਨੇ। ਹੁਣ ਉਹਦਾ ਨਵੇੜਾ ਆਪਾਂ ਖੜੇ ਪੈਰ ਕਿਵੇਂ ਕਰ ਸਕਦੇ ਹਾਂ? ਦੋਨਾਂ ਪੱਖਾਂ ਨੂੰ ਗੱਲ ਸੁਣੋ, ਗੱਲ ਸੁਣਨ ਨੂੰ ਆਪਾਂ ਕਵਾਂਗੇ ਕਿ ਗੱਲ ਸੁਣਾਓ, ਫਿਰ ਦੋਨਾਂ ਪੱਖਾਂ ਦੇ ਆਪਾਂ ਕ੍ਰਾਸ ਕੋਈ ਜਿਹੜੀਆਂ ਗੱਲਾਂ ਬਾਤਾਂ ਨੇ, ਜੋ ਸਬੂਤ ਨੇ, ਚੈੱਕ ਕਰਾਂਗੇ, ਤਦ ਹੀ ਕੋਈ ਨਤੀਜੇ ਤੇ ਪਹੁੰਚਾਂਗੇ। ਹੁਣ ਇੱਕ ਧਿਰ ਲੈ ਗਈ ਤਾਂ ਦੂਸਰੀ ਧਿਰ ਨੂੰ ਦਬਾ ਦਿਓ, ਚਾਹੇ ਉਹ ਸੱਚੀ ਹੈ ਚਾਹੇ ਝੂਠੀ ਹੈ। ਤੋ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਸਨ, ਉਹਨਾਂ ਦਾ ਹੁਣ ਪਤਾ ਨਹੀਂ ਕੀ ਖਲਾਰਾ ਪਿਆ, ਕੀ ਵਿਗਾੜ ਪਿਆ। ਵਿੱਕੀ ਥਾਮਸ ਸਿੰਘ ਵੀ ਪਿਛਲੇ ਕੁਝ ਦਿਨਾਂ ਤੋਂ ਕਾਫੀ ਹਰਕਤ ਦੇ ਵਿੱਚ ਆਇਆ ਹੋਇਆ, ਬੱਸਾਂ ਨੂੰ ਰੋਕ ਰਹੇ ਸਨ, ਜੋ ਖੰਡੇ ਉਕਰੇ ਹੋਏ ਨੇ ਬੱਸਾਂ ਤੇ ਕਿ ਹਟਾਓ, ਕਾਫੀ ਐਕਸ਼ਨ ਦੇ ਵਿੱਚ ਆ। ਹੁਣ ਉਹ ਨਾਲ ਧਮਕੀ ਵੀ ਦੇ ਰਿਹਾ ਕਿ ਭਾਈ ਜੇ ਇਹਨੂੰ ਮਤਲਬ ਕਿ ਮਿਲਦਾ ਕਿਤੇ ਤੇ ਫੜ ਕੇ ਸਾਡੇ ਕੋਲ ਲੈ ਆਓ, ਜਾਂ ਪ੍ਰਸ਼ਾਸਨ ਇਹਦੇ ਤੇ ਪਰਚਾ ਕਰੇ, ਇਹਨੂੰ ਗ੍ਰਿਫਤਾਰ ਕਰੇ, ਤੇ ਮੈਂ ਜਦੋਂ ਤੱਕ ਹਿਸਾਬ ਕਿਤਾਬ ਨਹੀਂ ਕਰਦਾ ਉਦੋਂ ਤੱਕ ਅੰਮ੍ਰਿਤਸਰ ਤੋਂ ਜਾਊਂਗਾ ਨਹੀਂ। ਅੱਛਾ, ਇਹ ਕਹਾਣੀ ਕਿੱਧਰ ਨੂੰ ਤੁਰ ਪਈ ਹੈ, ਸਮਝ ਤੋਂ ਪਰੇ ਦੀ ਗੱਲ ਹੈ ਜੀ ਪ੍ਰਵੀਨ ਜੀ। ਤੋ ਇਹ ਆਪਸ ਦੇ ਵਿੱਚ ਪਹਿਲਾਂ ਤੇ ਇੱਕ ਸੀਗੇ, ਇਹਨਾਂ ਦੀਆਂ ਕਈ ਵੀਡੀਓ ਤੁਸੀਂ ਦੇਖਿਆ ਹੋਣੀ, ਇੱਕ ਦੂਜੇ ਦੀ ਸਪੋਰਟ ਦੇ ਵਿੱਚ ਵੀ। ਪਰ ਹੁਣ ਇਹ ਕਹਿ ਰਿਹਾ ਮੰਗੂ ਮੱਠ, ਇਹਨੇ ਨਾਂ ਵੀ ਮਤਲਬ ਕਿ ਐਵੇਂ ਲਾ ਰੱਖਿਆ, ਇਹਨੂੰ ਪਤਾ ਹੀ ਨਹੀਂ ਕਿ ਮੰਗੂ ਮੱਠ ਦੇ ਇਤਿਹਾਸ ਦਾ। ਹੁਣ ਇੱਕ ਦੂਜੇ ਨੂੰ ਇਲਜ਼ਾਮ ਤਰਾਸ਼ੀਆਂ ਦੇ ਨਾਲ ਕੀਤਾ ਜਾ ਰਿਹਾ ਕਿ ਉਹਨੇ ਇਹ ਕੀਤਾ, ਉਹਨੇ ਇਹ ਕੀਤਾ। ਪਰ ਜੋ ਵੀ ਹੋਇਆ, ਇਹ ਚੀਜ਼ਾਂ
ਮੇਰੇ ਖਿਆਲ ਨਾਲ ਨਹੀਂ ਹੋਣੀਆਂ ਚਾਹੀਦੀਆਂ। ਘੱਟੋ ਘੱਟ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ, ਦਰਬਾਰ ਸਾਹਿਬ ਦੇ ਦਾਇਰੇ ਦੇ ਵਿੱਚ ਤੇ ਇਹ ਚੀਜ਼ਾਂ ਕਦੇ ਨਹੀਂ ਵਾਪਰਨੀਆਂ ਚਾਹੀਦੀਆਂ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪ੍ਰਸਾਰ ਭਾਰਤੀ ਦੀ। ਕਹਿੰਦੇ ਕੇਂਦਰ ਹੁਣ ਇਹਦੇ ਲਈ ਕੋਈ ਵੱਡਾ ਕਦਮ ਚੁੱਕਣ ਜਾ ਰਿਹਾ ਜੀ, ਪ੍ਰਸਾਰ ਭਾਰਤੀ ਲਈ। ਪ੍ਰਸਾਰ ਭਾਰਤੀ, ਪ੍ਰਚਾਰ ਭਾਰਤੀ ਵੀ ਕਹਿ ਲਓ, ਪ੍ਰਚਾਰ ਦਾ ਵੀ ਕੰਮ ਪੂਰਾ ਲਿਆ ਜਾਂਦਾ ਸਰਕਾਰ ਵੱਲੋਂ। ਤਾਂ ਦੇਖੋ ਗੱਲ ਕੀ ਹੈ ਕਿ ਇਹਦੇ ਵਿੱਚ ਸਰਕਾਰ ਨੇ ਜੋ ਐਲਾਨ ਕੀਤਾ ਹੈ 2539 ਕਰੋੜ ਰੁਪਈਆ ਖਰਚਣ ਜਾ ਰਹੇ ਨੇ ਪ੍ਰਸਾਰ ਭਾਰਤੀ ਦੇ ਇਨਫਰਾ ਨੂੰ ਅਪਡੇਟ ਕਰਨ ਵਾਸਤੇ। ਮਤਲਬ ਕਿ ਉਹ ਵੀ ਵੈਨਾਂ ਤੋਂ ਲੈ ਕੇ ਸਟੂਡੀਓ ਤੱਕ। ਤੁਸੀਂ ਤੇ ਬੜੇ ਤਗੜੇ ਪੱਤਰਕਾਰ ਰਹੇ ਹੋ ਇਸ ਫੀਲਡ ਦੇ, ਤੁਹਾਨੂੰ ਪਤਾ ਹੀ ਹੈ ਕਿ ਜੋ ਵੀ ਢਮਟਮਾ ਹੁੰਦਾ ਸਾਰਾ ਹੀ ਕਹਿੰਦੇ ਚੇਂਜ ਕਰ ਦੇਵਾਂਗੇ ਸਟੂਡੀਓ ਵਗੈਰਾ ਤੋਂ ਲੈ ਕੇ। ਠੀਕ ਹੈ ਜੀ। ਤਾਂ ਹੁਣ ਜਿਹੜੀ ਗੱਲ ਹੈ ਨਾਲ ਕਹਿੰਦੇ ਕਿ 7 ਲੱਖ 7 ਲੱਖ DTH ਲੋੜਵੰਦਾਂ ਦੇ ਘਰਾਂ 'ਚ ਪਹੁੰਚਾਵਾਂਗੇ। ਇਹ ਵੀ ਗੱਲ ਵਧੀਆ। ਹੁਣ ਇੱਥੋਂ ਹੋ ਗਿਆ ਪ੍ਰਚਾਰ ਸ਼ੁਰੂ। ਠੀਕ ਹੈ। ਤਾਂ DTH ਦੇ ਨਾਮ ਤੇ ਮਤਲਬ ਕਿ ਜੋ ਕਬਾਇਲੀ ਏਰੀਏ ਆ ਜਾਂ ਦੂਰ ਦਰਾਜ ਦੇ ਵਿੱਚ ਗਰੀਬ ਲੋਕ ਨੇ ਉੱਥੋਂ ਤੱਕ ਨਾਲੇ ਤਾਂ DTH ਪਹੁੰਚ ਜਾਏਗੀ, ਨਾਲੇ ਪ੍ਰਸਾਰ ਭਾਰਤੀ ਪਹੁੰਚ ਜਾਏਗੀ, ਨਾਲੇ ਸਾਡੇ ਪਿਆਰੇ ਨਰਿੰਦਰ ਦਮੋਦਰ ਦਾਸ ਮੋਦੀ ਜੀ ਪਹੁੰਚ ਜਾਣਗੇ। ਸਹੀ ਹੈ। ਤਾਂ ਗੱਲ ਇਹ ਆ ਕਿ ਇਹਨੂੰ ਕਹਿੰਦੇ ਨੇ ਬਈ ਪੂਰਾ ਹੋਮਵਰਕ ਰਾਜਨੀਤੀ 'ਚ। ਅਗਲਿਆਂ ਨੇ ਇੱਧਰ ਜਿਹੜੇ ਵਿਰੋਧੀ ਹਾਲੇ ਉਹ ਪਤਾ ਨਹੀਂ ਜੁੜਦੇ ਕਿ ਨਹੀਂ ਜੁੜਦੇ, ਅਗਲਿਆਂ ਨੇ 2024 ਦੀਆਂ ਤਿਆਰੀਆਂ 4 ਹਫ਼ਤੇ ਪਹਿਲਾਂ ਹੈਦਰਾਬਾਦ ਤੋਂ ਸਟਾਰਟ ਕਰਤੀਆਂ ਸਨ। ਉਹਨਾਂ ਦਾ ਆਗਾਜ਼ ਹੋ ਚੁੱਕਾ ਵਾ। ਸਾਡੇ ਪੰਜਾਬ ਦਾ ਇੱਕ ਲੀਡਰ ਉਹਨਾਂ ਦੀ ਕੌਮੀ ਟੀਮ ਦੇ ਵਿੱਚ ਪੈ ਚੁੱਕਾ ਵਾ ਜੀ। ਨਾਂ ਵੀ ਦੱਸ ਦੇਣਾ, ਤਰੁਣ ਚੁੱਗ। ਠੀਕ ਆ। ਤਾਂ ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਏਦਾਂ ਹੁੰਦੀਆਂ। ਔਰ ਦੂਜਾ ਇਹਦੇ ਵਿੱਚ ਇੱਕ ਤਾਂ ਮੰਤਵ ਇਹ ਹੈ ਹੀ ਹੈ ਕਿ ਦੇਖੋ ਹੁਣ ਪ੍ਰਸਾਰ ਭਾਰਤੀ ਜੇ ਸਰਕਾਰ ਦਾ ਪ੍ਰਚਾਰ ਨਹੀਂ ਕਰੇਗੀ ਤੇ ਕਿਹਦਾ ਕਰੇਗੀ? ਤੁਹਾਡਾ ਜਾਂ ਮੇਰਾ ਥੋੜੀ ਕਰੇਗੀ। ਕਿ ਬੰਦੇ ਬੜੇ ਚੰਗੇ ਨੇ ਜੀ, ਜੇ ਕਿਤੇ ਬੈਂਕ ਦੀ ਕਿਤੇ ਲੋਨ ਦੀ ਲੋੜ ਪੈਂਦੀ ਦੇ ਦਿਓ, ਗਰੰਟਰ ਦੀ ਕੋਈ ਜ਼ਰੂਰਤ ਨਹੀਂ ਜੀ। ਤਾਂ ਗੱਲ ਇਹ ਆ ਇਹਦੇ ਨਾਲ ਇੱਕ ਚੀਜ਼ ਹੋਰ ਹੋਣੀ ਜੀ, ਅੱਜ ਹੋ ਜਾਵੇ ਕੱਲ ਹੋ ਜਾਵੇ। ਅਸਲ 'ਚ ਇੱਕ ਮੁੱਦਾ ਹੋਰ ਵੀ ਹੈ ਜਿੰਨਾ ਕੁ ਮੈਂ ਸਮਝਦਾ ਕਿ ਦੇਖੋ ਪੱਛਮੀ ਮੀਡੀਆ ਜਿਹੜਾ ਬਹੁਤ ਤੁਹਾਨੂੰ ਪਤਾ ਹੀ ਹੈ ਕਿ ਕਈ ਵਾਰ ਉਹ ਵੀ ਇੱਕ ਨੈਰੇਟਿਵ ਸਿਰਜਦਾ ਹੈ। ਹਾਂਜੀ ਹਾਂਜੀ ਬਿਲਕੁਲ ਇਦਾਂ ਹੀ ਹੈ। ਇਹਦੇ ਤੋਂ ਤੁਸੀਂ ਜਦੋਂ ਵਾਕਫ ਹੋਵੋਗੇ ਤਾਂ ਚੰਗੀ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਏਗਾ। ਇਹਨਾਂ ਨੂੰ ਤੁਸੀਂ ਪਰਦਾ ਇੱਥੇ ਖੋਲਿਓ, ਹੌਲੀ ਹੌਲੀ ਪਤਾ ਲੱਗੇਗਾ। ਇਹ ਨੈਰੇਟਿਵ ਬਣਾਉਂਦੇ ਨੇ। ਕਿਉਂ? ਕਿਉਂਕਿ ਜੀਓ ਪੋਲਿਟਿਕਸ ਦੇ ਵਿੱਚ ਇਹ ਚੀਜ਼ਾਂ ਬੜੀ ਵੱਡੀ ਗੇਮ ਹੁੰਦੀਆਂ ਨੇ, ਚਾਹੇ ਉਹ ਚਾਈਨਾ ਹੋਵੇ ਚਾਹੇ ਕੁਝ ਵੀ ਹੈ, ਬਿਲਕੁਲ ਸਾਰੇ ਹੀ ਕਰਦੇ ਨੇ ਇਦਾਂ ਹੀ। ਤਾਂ ਇਹਦੇ 'ਚ ਕੀ ਹੈ ਕਿ ਇੰਡੀਆ, ਮੇਰਾ ਮੰਨਣਾ ਇਹ ਹੈ ਕਿ ਹੁਣ ਇੱਕ ਕਾਊਂਟਰ ਪੋਜੀਸ਼ਨ ਬਣਾਉਣ ਵਾਸਤੇ ਮੀਡੀਆ ਦੇ ਵਿੱਚ ਪ੍ਰਚਾਰ ਭਾਰਤੀ ਕਹਿ ਲਓ ਜਾਂ ਪ੍ਰਸਾਰ ਭਾਰਤੀ ਕਹਿ ਲਓ, ਇਹਨੂੰ ਕਾਇਮ ਕਰੇਗਾ। ਗੱਲ ਨੋਟ ਕਰ ਲਿਓ। ਜਿਵੇਂ ਕਿਤੇ BBC ਚੱਲਦਾ ਹੈ, ਕਿਤੇ ਕੋਈ ਚੱਲਦਾ, ਕਿਤੇ ਕੋਈ ਚੱਲਦਾ, ਕਿਤੇ ਕੋਈ ਕਿਸੇ ਪਾਰਟੀ ਦਾ, ਕਿਤੇ ਕੋਈ ਕਿਸੇ ਪਾਰਟੀ ਦਾ। ਇੱਥੇ ਵੀ ਤੁਹਾਡੇ ਹੈਗੇ ਸੱਜੇ ਖੱਬੇ ਵਾਲੇ, ਵਾਹ ਬਥੇਰੇ ਆ ਜੀ। ਤਾਂ ਗੱਲ ਇਹ ਆ ਕਿ ਇਹ ਸਾਰਾ ਮਾਮਲਾ ਉਧਰ ਨੂੰ ਜਾਣਾ ਜੇ। ਅੱਜ ਹੋ ਜਾਏ ਕੱਲ ਹੋ ਜਾਏ, ਮੰਨ ਜਿਓ ਇਹ ਗੱਲ ਹੋ ਜਾਏ, ਸਮਝ ਲਓ ਗੱਲ ਹੋਣੀ ਆ। ਜਿੰਨਾ ਕੁ ਨਜ਼ਰ ਆ ਰਿਹਾ ਕਿ ਪ੍ਰਚਾਰ ਵੀ ਫੁੱਲ, ਆਪਣਾ ਘਰ ਘਰ ਪਹੁੰਚ ਵੀ ਬਣਾਓ, ਤੇ ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ਤੇ, ਕਿਉਂਕਿ ਕੁਝ ਗੱਲਾਂ ਨੇ ਜਾਣ ਬੁੱਝ ਕੇ ਇੰਡੀਆ ਦੀਆਂ ਬੜੀਆਂ ਉਭਾਰੀਆਂ ਜਾਂਦੀਆਂ। ਇਹਨਾਂ ਨੂੰ ਇਉਂ ਲੱਗਦਾ ਕਿ ਸਾਨੂੰ ਕਾਊਂਟਰ ਕਰਨ ਵਾਸਤੇ ਇੱਕ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਬ੍ਰੌਡਕਾਸਟਰ ਹੈ, ਮੀਡੀਆ ਮੰਚ ਹੈ ਜਿਹੜਾ, ਉਹ ਸਾਨੂੰ ਬਣਾਉਣਾ ਚਾਹੀਦਾ ਹੈ। ਸੋ ਅੰਦਰ ਖਾਤੇ ਗੱਲਾਂ ਚੱਲ ਰਹੀਆਂ ਸੀਗੀਆਂ, ਇਹ ਖਬਰ ਅਚਾਨਕ ਆ ਗਈ ਤੇ ਪਤਾ ਲੱਗ ਗਿਆ ਕਿ ਮਾਮਲਾ ਉਧਰ ਨੂੰ ਤੁਰ ਪਿਆ। ਹੁਣ ਦੇਖੋ ਕਾਮਯਾਬ ਹੁੰਦੇ ਆ ਕਿ ਨਹੀਂ। ਇਹ ਗੱਲਾਂ ਇੰਟਰਨੈਸ਼ਨਲ ਡੀਡੀ ਲਿਆਉਂਦੀਆਂ ਮਿੰਟੂ ਜੀ, ਉਦੋਂ ਵੀ ਤੁਸੀਂ ਚਰਚਾ ਕਰਦੇ ਰਹੇ ਆ, ਉਦੋਂ ਤੁਰੀਆਂ ਸਨ ਜਦੋਂ ਮੋਦੀ ਸਾਹਿਬ ਦੀ ਇੱਕ ਅਮਰੀਕਾ ਦੀ ਫੇਰੀ ਵੇਲੇ ਭਾਰਤੀ ਪੱਤਰਕਾਰਾਂ ਦੀ ਕਾਫੀ ਦੁਸ਼ਵਾਰਤਾ ਹੋਈ ਸੀ ਉਹਨਾਂ ਨੂੰ। ਬਿਲਕੁਲ। ਇਹ ਦੇਖੋ ਇਹ ਚੀਜ਼ ਦੀ ਮੰਗ ਉੱਠ ਰਹੀ ਆ, ਇੰਡੀਆ 'ਚ ਵੀ ਉੱਠ ਰਹੀ ਆ। ਜਿਹੜੇ ਜੀਓ ਪੋਲਿਟਿਕਸ ਦੇ ਮਾਹਰ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਆਪਣਾ ਮੀਡੀਆ ਖੜਾ ਕਰੋ। ਕਿਉਂਕਿ ਦੇਖੋ ਗੱਲ ਕੀ ਹੈ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਇੰਡੀਆ ਚਾਈਨਾ ਜਾਂ ਰਸ਼ੀਆ ਵਾਂਗੂ ਉਹ ਚੀਜ਼ਾਂ ਨਹੀਂ ਆਈਆਂ। ਖਾਸ ਤੌਰ ਤੇ ਚਾਈਨਾ ਨੂੰ ਤੁਸੀਂ ਲੈ ਲਓ, ਰਸ਼ੀਆ 'ਚ ਵੀ ਹਾਲੇ ਮੀਡੀਆ ਬਹੁਤ ਹੱਦ ਤੱਕ ਉਡਾਰੀ ਮਾਰ ਜਾਂਦਾ ਹੈ। ਚਾਈਨਾ 'ਚ ਚੀਜ਼ਾਂ ਸੈਂਸਰ ਹੋ ਜਾਂਦੀਆਂ, ਚਾਈਨਾ 'ਚ ਚੀਜ਼ਾਂ ਦਬ ਜਾਂਦੀਆਂ। ਇੰਡੀਆ 'ਚ ਜਿੱਡੀ ਮਰਜ਼ੀ ਸਰਕਾਰ ਹੈ, ਥੋੜਾ ਹੀ ਸਹੀ ਮੀਡੀਆ ਆਪੋਜੀਸ਼ਨ ਦਾ ਰੋਲ ਅਦਾ ਕਰਦਾ ਹੀ ਕਰਦਾ ਹੈ। ਬਿਲਕੁਲ ਸਹੀ। ਤਾਂ ਇਹ ਵੀ ਇੱਕ ਪ੍ਰੋਬਲਮ ਹੈਗੀ ਆ ਕਿ ਉਹ ਨਾ ਤਾਂ ਇੱਥੇ ਕੰਪਲੀਟਲੀ ਇਹਨਾਂ ਦੀ ਡੋਮੀਨੇਸ਼ਨ ਹੈਗੀ ਆ, ਨਾ ਸੰਸਾਰ ਪੱਧਰ ਤੇ।
ਤਾਂ ਫਿਰ ਵਿਚਾਲੜਾ ਰਸਤਾ ਤੇ ਇਹੋ ਹੀ ਬਣਦਾ ਹੈ ਨਾ। ਵੈਸੇ ਕਈ ਚੈਨਲਾਂ ਨੂੰ ਮਿੰਟੂ ਜੀ ਦਬਾਇਆ ਨਹੀਂ ਜਾਂਦਾ। ਵੈਸੇ ਚਲੋ ਇੰਡੀਆ ਦੇ ਵਿੱਚ ਪੱਤਰਕਾਰਤਾ ਕਰਨੀ ਕਿੰਨੀ ਔਖੀ ਹੈ, ਕਿਸੇ ਤੋਂ ਲੁਕੀ ਛੁਪੀ ਗੱਲ ਨਹੀਂ ਹੈ, ਪਰ ਕੁਝ ਤਾਂ ਬਾਈ ਚੁਆਇਸ ਗਏ ਨੇ ਉਸ ਧੜੇ ਦੇ ਵਿੱਚ ਕਿ ਹਾਂ ਹੁਣ ਨਹੀਂ, ਸਾਨੂੰ ਇੱਧਰ ਉਹ ਤਾਂ ਚਲੋ ਦੇਖੋ, ਹਾਂ ਉਹ ਆਪਾਂ ਨਹੀਂ ਤੈਅ ਕਰ ਸਕਦੇ ਕਿਸੇ ਨੇ ਕਿੱਧਰ ਜਾਣਾ ਹੈ। ਜੀ ਜੀ ਉਹ ਬੰਦੇ ਨੇ ਆਪ ਤੈਅ ਕਰਨਾ ਆਪ ਕਿ ਤੈਅ ਮੈਂ ਕਰਨਾ ਕਿਸ ਦਿਸ਼ਾ ਵੱਲ ਜਾਣਾ ਹੈ। ਜੀ ਉਹ ਕੰਪਨੀਆਂ ਦਾ ਕੰਮ ਹੁੰਦਾ, ਉਹਦੇ ਚ ਪੱਤਰਕਾਰਾਂ ਦਾ ਕੋਈ ਰੋਲ ਨਹੀਂ ਕੋਈ ਹੈ। ਰੋਲ ਨਹੀਂ ਉਹ ਕੰਪਨੀਆਂ ਦੀ ਗੇਮ ਹੈ, ਹੂੰ ਜਿਨ੍ਹਾਂ ਨੇ ਇਨਵੈਸਟ ਕੀਤੇ ਆ ਤੁਸੀਂ ਦੇਖ ਲਓ ਐਨਡੀਟੀਵੀ ਕਿੱਧਰ ਗਿਆ, ਜੀ ਲਿਬੜ ਗਿਆ ਨਾ ਚਿੱਟਾ ਕੁੜਤਾ। ਤਾਂ ਜੀ ਗੱਲ ਇਹ ਹੈ ਕਿ ਇਹ ਗੇਮਾਂ ਹੁੰਦੀਆਂ ਨੇ ਵੱਡੇ ਲੈਵਲ ਦੀਆਂ। ਹਾਂਜੀ ਹੁਣ ਉਹ ਜਿਹੜਾ ਮਾਲਕ ਸੀ ਅਗਲਾ ਖੇਡ ਗਿਆ ਨਾ ਗੇਮ, ਬਿਲਕੁਲ ਲੈ ਕੇ ਕਈ 100 ਕਰੋੜ ਪਾਸੇ ਹੋ ਗਿਆ। ਜੀ ਜੀ ਤਾਂ ਗੱਲ ਇਹ ਹੈ ਕਿ ਉਹ ਗੇਮਾਂ ਤਾਂ ਹੈਗੀਆਂ ਉਤਲੇ ਪੱਧਰ ਦੀਆਂ, ਪਰ ਇਹ ਆ ਕਿ ਇਹ ਸਚਾਈ ਹੈ ਕਿ ਇੱਥੇ ਇੰਡੀਆ 'ਚ ਇੱਕ ਛੋਟਾ ਹੀ ਸਹੀ ਇੱਕ ਮੀਡੀਆ ਦਾ ਹਿੱਸਾ ਇਹੋ ਜਿਹਾ ਹੁੰਦਾ ਜਿਹੜਾ ਸਪੈਸ ਨਹੀਂ ਹੁੰਦਾ ਬਿਲਕੁਲ ਤੇ ਉਹਦੇ ਲਈ ਕਾਨੂੰਨ ਆ, ਉਹਦੇ ਲਈ ਮਤਲਬ ਕਿ ਕੁਝ ਗੱਲਾਂ ਜਿਹੜੀਆਂ ਸੰਵਿਧਾਨਕ ਤੌਰ ਤੇ ਬਦਲੀਆਂ ਨਹੀਂ ਜਾ ਸਕਦੀਆਂ। ਜੀ ਜੀ ਮਿੰਟੂ ਜਾਂਦੇ ਜਾਂਦੇ ਗੱਲ ਕਰੀਏ ਜੈਨ ਸਮਾਜ ਦੀ। ਜੈਨ ਸਮਾਜ ਕਿ ਝੁਕੀ ਹੈ ਸਰਕਾਰ 'ਚ। ਦੇਖੋ ਜੈਨ ਸਮਾਜ ਨੇ ਵੀ ਬੜੀ, ਮੈਂ ਕਹੂੰਗਾ ਕਿ ਐਤਕੀ ਥੋੜੀ ਜੀ ਨਾ ਅਜੀਬ ਆਪਣੀ ਦਿਖਾਈ ਹੈ ਹਿੰਮਤ, ਕਿਉਂਕਿ ਆਮ ਤੌਰ ਤੇ ਜਿਹੜਾ ਇਹ ਜੈਨ ਸਮਾਜ ਹੈ ਨਾ ਜੀ, ਇਹ ਬੜਾ ਸ਼ਾਂਤਮਈ ਮੰਨਿਆ ਜਾਂਦਾ ਹੈ। ਜੈਨ ਧਰਮ ਨੂੰ ਬੜਾ ਸ਼ਾਂਤ ਧਰਮ ਮੰਨਿਆ ਜਾਂਦਾ ਹੈ। ਤਾਂ ਗੱਲ ਕਈ ਵਾਰ ਇਦਾਂ ਦੀ ਹੋ ਜਾਂਦੀ ਹੈ ਕਿ ਫਿਰ ਵਸੋਂ ਬਾਹਰ ਹੋ ਜਾਂਦੀਆਂ ਨੇ ਚੀਜ਼ਾਂ। ਇਹਨਾਂ ਦੇ ਇੱਕ ਤੀਰਥ ਸਥਾਨ ਨੂੰ ਇਹਨਾਂ ਨੇ, ਜਿੱਦਾਂ ਆਪਾਂ ਟੂਰਿਸਟ ਪਲੇਸ ਕਹਿ ਲਓ, ਇੱਕ ਟੂਰਿਜ਼ਮ ਦੀ ਇੱਕ ਕਹਿ ਲਓ ਕਿ ਉੱਥੇ ਉਹਨੂੰ ਬਣਾ ਦਿੱਤਾ, ਮੰਜ਼ਿਲ ਬਣਾ ਦਿੱਤਾ ਘੁੰਮਣ ਫਿਰਨ ਦਾ। ਉਹਨੂੰ ਜਦੋਂ ਇਹਨਾਂ ਨੇ ਕਨਵਰਟ ਕਰ ਦਿੱਤਾ ਇਹਦੇ ਵਿੱਚ, ਤਾਂ ਫਿਰ ਬਹੁਤ ਰੌਲਾ ਪੈ ਗਿਆ। ਉਹਦਾ ਨਾਮ ਵੀ ਮੈਂ ਦੱਸ ਦਿੰਨਾ, ਸਮੇਦ ਸ਼ਿਖਰ। ਇਹਨੂੰ ਇਕੋ ਸੈਂਸਿਟਿਵ ਜ਼ੋਨ ਇਹਨਾਂ ਨੇ ਐਲਾਨਿਆ ਸੀ 2019 ਦੇ ਵਿੱਚ। ਇਸ ਤੋਂ ਬਾਅਦ ਹੋਇਆ ਕਿ ਰਾਜ ਸਰਕਾਰ ਹੈ ਜਿਹੜੀ, ਉਕਤ ਰਾਜ ਸਰਕਾਰ ਨੇ ਇਹਨੂੰ ਬਣਾ ਦਿੱਤਾ ਘੁੰਮਣ ਫਿਰਨ ਦਾ, ਸੈਰ ਸਪਾਟੇ ਦਾ ਕੇਂਦਰ। ਹੁਣ ਦੇਖੋ, ਜਿੱਥੇ ਘੁੰਮਣ ਫਿਰਨ ਦਾ ਸੈਰ ਸਪਾਟਾ ਚੱਲ ਪਿਆ, ਉੱਥੇ ਆ ਕੇ ਅਗਲੇ ਨੇ ਵਿਸਕੀ ਵੀ ਪੀਣੀ ਆ, ਕਿਉਂਕਿ ਜਿਹੜਾ ਘੁੰਮਣ ਫਿਰਨ ਆਇਆ ਉਹ ਅਕਾਦਤ ਭੇਂਟ ਕਰਨੀ ਆਇਆ, ਇਹ ਗੱਲ ਯਾਦ ਰੱਖਣਾ। ਜਿਹੜਾ ਕੱਲੇ ਘੁੰਮਣ ਦੇ ਮੰਤਵ ਨਾਲ ਆਉਂਦੇ ਆ, ਤਾਂ ਉਹਦੀ ਕੋਈ ਆਸਥਾ ਨਹੀਂ ਹੁੰਦੀ ਉਸ ਜਗ੍ਹਾ ਨਾਲ। ਉਹ ਸਿਰਫ ਠੀਕ ਹੈ ਆਪਣਾ ਇੰਜੋਏ ਕਰਨਾ ਹੁੰਦਾ ਹੈ। ਉੱਥੇ ਉਹਨੇ ਮਾਸ ਵੀ ਖਾਣਾ, ਸਿਗਰਟਾਂ ਵੀ ਪੀਣੀਆਂ, ਸਾਰੇ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਉਹਨਾਂ ਚੀਜ਼ਾਂ ਦੀ ਵਰਤੋਂ ਖੁੱਲ ਜਾਂਦੀ ਹੈ। ਤਾਂ ਇਸ ਕਰਕੇ ਜੈਨ ਸਮਾਜ ਸੜਕਾਂ ਤੇ ਆਇਆ। 3-4 ਦਿਨ ਤੱਕ ਗੱਲ ਨਹੀਂ ਗੌਲੀ ਗਈ। ਬੰਬਈ ਤੱਕ ਇਹ ਵਿਰੋਧ ਪ੍ਰਦਰਸ਼ਨ ਹੋਏ, ਫਿਰ ਦਿੱਲੀ ਤੱਕ ਵੀ ਹੋਣੇ ਸਟਾਰਟ ਹੋ ਗਏ। ਇਹਨਾਂ ਦਾ ਏਕਾ ਬਹੁਤ ਆ। ਤਾਂ ਸਰਕਾਰ ਅਖੀਰ ਝੁਕ ਗਈ ਹੈ ਝਾਰਖੰਡ ਸਰਕਾਰ। ਤਾਂ ਉਹਨਾਂ ਨੇ ਪਾਰਸਨਾਥ ਸਥਿਤ ਜਿਹੜਾ ਜੈਨ ਤੀਰਥ ਸਥਲ ਆ ਸਮੇਦ ਸ਼ਿਖਰ, ਇਹ ਤੀਰਥ ਸਥਾਨ ਨੂੰ ਇਹਨਾਂ ਨੇ ਦੁਬਾਰਾ ਕਹਿ ਲਓ ਕਿ ਫਿਰ ਉਹੀ ਰੋਕ ਜਿਹੜੀ ਆ ਲਾ ਦਿੱਤੀ ਹੈ। ਸੋ ਇਹਨੂੰ ਕਹਿੰਦੇ ਆ 100 ਛੱਤਰ ਵੀ ਖਾਣਾ ਤੇ 100 ਪਿਆਜ਼ ਚਿੱਟਾ ਲੂਣ ਲਗਾ ਕੇ ਖਾਣਾ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਜੀ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬ ਦੀਆਂ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਾਂਗੇ ਮੌਸਮ ਤੋਂ। ਪੰਜਾਬ ਤੇ ਹਰਿਆਣਾ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਠੰਡ ਨੇ ਪਿਛਲੇ 20 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ। ਦੋਵਾਂ ਸੂਬਿਆਂ ਦੇ ਵਿੱਚ ਅੱਜ ਵੀ ਸੰਘਣੀ ਧੁੰਦ ਪਈ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ, ਜਿਸ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਇਸ ਦੇ ਨਾਲ ਹੀ ਸੰਘਣੀ ਧੁੰਦ ਕਰਕੇ ਦਿਸਣ ਹੱਦ ਆਮ ਦੇ ਮੁਕਾਬਲੇ ਬਹੁਤ ਘੱਟ ਰਹੀ, ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਵਿੱਚ ਜੇਕਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿੱਥੇ ਘੱਟੋ ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਅੱਧਾ ਦਰਜਨ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 11 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਮੌਸਮ ਵਿਭਾਗ ਦੇ ਮੁਤਾਬਕ ਇਸ ਸਾਲ ਠੰਡ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਸਾਲ 2003 ਦੇ ਵਿੱਚ ਅਜਿਹਾ ਮੌਸਮ ਰਿਹਾ ਸੀ, ਜਦੋਂ ਸੂਬੇ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 8 ਤੋਂ ਲੈ ਕੇ 11 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਾਲ 2023 ਦੇ ਪਹਿਲੇ ਹਫ਼ਤੇ ਦੇ ਵਿੱਚ ਸੂਬੇ ਦੇ ਅੱਧਾ ਦਰਜਨ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਪੱਛਮੀ ਗੜਬੜੀ ਦੇ ਚੱਲਦਿਆਂ 5 ਤੋਂ 7 ਜਨਵਰੀ ਤੱਕ ਦੋਵਾਂ ਸੂਬਿਆਂ ਦੇ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰਾਂ ਚੱਲਣ ਸੰਬੰਧੀ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ 5 ਜਨਵਰੀ ਨੂੰ ਰੈੱਡ ਅਲਰਟ ਅਤੇ 6-7 ਜਨਵਰੀ ਨੂੰ ਔਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ ਤੇ ਹਰਿਆਣਾ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੇ ਵਿੱਚ ਵੀ ਪਿਛਲੇ 4-5 ਦਿਨਾਂ ਤੋਂ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦਿਸਣ ਲੱਗਿਆ। ਪਹਾੜੀ ਰਾਜ ਦੇ ਵਿੱਚ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ, ਜਦੋਂ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਟੀਸੀਆਂ ਤੇ ਹੋਰ ਬਰਫ਼ਬਾਰੀ ਦੀ ਪੇਸ਼ੇਨਗੋਈ ਵੀ ਕੀਤੀ ਹੈ। ਮੌਸਮ ਵਿਭਾਗ ਤੋਂ ਮਿਲੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਵਿੱਚ ਗੁਰਦਾਸਪੁਰ ਸਭ ਤੋਂ ਠੰਡਾ, ਜਿੱਥੇ ਘੱਟੋ ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ। ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਵਿੱਚ 4.1 ਡਿਗਰੀ ਸੈਲਸੀਅਸ, ਬਠਿੰਡਾ ਦੇ ਵਿੱਚ 4.6, ਲੁਧਿਆਣਾ ਦੇ ਵਿੱਚ 5, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਵਿੱਚ 5.9, ਪਟਿਆਲਾ ਦੇ ਵਿੱਚ 6, ਪਠਾਨਕੋਟ ਦੇ ਵਿੱਚ 6.8, ਫਰੀਦਕੋਟ ਦੇ ਵਿੱਚ 6.5, ਬਰਨਾਲਾ ਦੇ ਵਿੱਚ 6.3 ਤੇ ਮੋਹਾਲੀ ਦੇ ਵਿੱਚ 6.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਜੇਕਰ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਮਹੇਂਦਰਗੜ੍ਹ ਸਭ ਤੋਂ ਠੰਡਾ ਸ਼ਹਿਰ ਹੈ, ਜਿਸ ਦਾ ਘੱਟੋ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਸੀ। ਅੰਬਾਲਾ ਦੇ ਵਿੱਚ 6, ਹਿਸਾਰ ਦੇ ਵਿੱਚ 5.9, ਕਰਨਾਲ 6.3, ਰੋਹਤਕ 6, ਭਿਵਾਨੀ 6.7 ਅਤੇ ਇਸੇ ਤਰ੍ਹਾਂ ਜੀਂਦ ਦੇ ਵਿੱਚ 6.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਰੁੱਖ ਕਰਦੇ ਹਾਂ ਤਰਨਤਾਰਨ ਦਾ। ਤਰਨਤਾਰਨ ਦੇ ਵਿੱਚ ਪਿੰਡ ਵੇਈਂ ਦੇ ਵਿੱਚ, ਜਿਹੜਾ ਕਿ ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦਾ ਹੈ, ਬੀਤੀ ਦੇਰ ਸ਼ਾਮ ਨੂੰ ਇੱਕ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਪਿੰਡ ਵੇਈਂ ਵਜੋਂ ਹੋਈ ਹੈ। ਪਤਾ ਲੱਗਿਆ ਕਿ ਪਿੰਡ ਦੇ ਜੰਝ ਘਰ ਸੰਬੰਧੀ ਪਿਛਲੇ ਸਮੇਂ ਤੋਂ ਦੋ ਧਿਰਾਂ ਦੇ ਵਿਚਾਲੇ ਤਕਰਾਰ ਚੱਲ ਰਹੀ ਸੀ, ਜਿਸ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਦੇ ਪੁੱਤਰ ਨਿਸ਼ਾਨ ਸਿੰਘ ਨੇ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਨੇ ਕਿ ਬੀਤੀ ਸ਼ਾਮ ਉਹ ਆਪਣੇ ਪਿਤਾ ਦੇ ਨਾਲ ਪਿੰਡ ਦੇ ਮੰਦਿਰ ਦੇ ਵਿੱਚ ਚੱਲ ਰਹੇ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਿਹਾ ਸੀ। ਇਸੇ ਦੌਰਾਨ ਪਿੰਡ ਦੇ ਜੰਝ ਘਰ ਦੇ ਕੋਲ ਆਪਣੇ ਸਾਥੀਆਂ ਦੇ ਨਾਲ ਮੌਜੂਦ ਆਕਾਸ਼ਦੀਪ ਸਿੰਘ ਅਤੇ ਦਲਬੀਰ ਸਿੰਘ ਨੇ ਉਹਨਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਇੱਕ ਗੋਲੀ ਉਸ ਦੇ ਪਿਤਾ ਦੇ ਸਿਰ ਦੇ ਵਿੱਚ ਲੱਗੀ ਅਤੇ ਇੱਕ ਗੋਲੀ ਉਸ ਦੇ ਸਿਰ ਕੋਲੋਂ ਖਹਿ ਕੇ ਲੰਘ ਗਈ। ਜ਼ਖਮੀ ਸੁਖਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਾਸੀ ਦਲਬੀਰ ਸਿੰਘ, ਉਸ ਦਾ ਮੁੰਡਾ ਆਕਾਸ਼ਦੀਪ ਸਿੰਘ ਅਤੇ ਹੋਰ ਕੁਝ ਲੋਕ ਬੀਤੇ ਸਮੇਂ ਤੋਂ ਪਿੰਡ ਦੇ ਵਿੱਚ ਇੱਕ ਬਰਾਦਰੀ ਦੇ ਲੋਕਾਂ ਦੇ ਲਈ ਬਣਾਏ ਜੰਝ ਘਰ ਤੇ ਕਬਜ਼ਾ ਕਰਨ ਦੇ ਯਤਨ ਕਰ ਰਹੇ ਸਨ, ਜਿਸ ਦਾ ਬਰਾਦਰੀ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ। ਦਲਬੀਰ ਸਿੰਘ ਅਤੇ ਆਕਾਸ਼ਦੀਪ ਸਿੰਘ ਕਈ ਵਾਰ ਸੁਖਵਿੰਦਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕੇ ਸਨ, ਜਿਸ ਸੰਬੰਧੀ ਬੀਤੀ 2 ਦਸੰਬਰ ਨੂੰ ਗੋਇੰਦਵਾਲ ਸਾਹਿਬ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਦੋਸ਼ ਲਾਇਆ ਕਿ ਦਲਬੀਰ ਸਿੰਘ ਅਤੇ ਆਕਾਸ਼ਦੀਪ ਸਿੰਘ ਨੇ ਰੰਜਿਸ਼ ਦੇ ਤਹਿਤ ਆਪਣੇ ਸਾਥੀਆਂ ਦੇ ਨਾਲ ਰਲ ਕੇ ਸੁਖਵਿੰਦਰ ਸਿੰਘ ਦਾ ਕਤਲ ਕੀਤਾ। ਪੁਲਿਸ ਨੇ ਦੱਸਿਆ ਕਿ ਨਿਸ਼ਾਨ ਸਿੰਘ ਦੇ ਬਿਆਨ ਦੇ ਆਧਾਰ ਤੇ 4 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਇਸ ਸੰਬੰਧੀ ਜਦੋਂ ਪੁਲਿਸ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਮੀਡੀਆ ਨੂੰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਨੇ WhatsApp ਤੇ ਭੇਜੇ ਸੰਦੇਸ਼ ਦਾ ਵੀ ਕੋਈ ਜਵਾਬ ਮੀਡੀਆ ਨੂੰ ਨਹੀਂ ਦਿੱਤਾ, ਤੇ ਪਰ ਇਹਨਾਂ ਜ਼ਰੂਰ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।